ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਹੁਣ ਵੋਟਾਂ ਦਾ ਕਾਫੀ ਰੌਲਾ ਗੋਲਾ ਆ ਪੰਜਾਬ ਦੇ ਵਿੱਚ ਤੇ ਬਹੁਤ ਛੜੱਪੇ ਵੀ ਇੱਧਰ ਉੱਧਰ ਲੱਗ ਰਹੇ ਆ। ਤੇ ਹੁਣ ਗੱਲ ਕਰਦੇ ਆ ਕਾਂਗਰਸ ਦੀ। ਕਾਂਗਰਸ ਨੂੰ ਲਾਂਭੇ ਕਰਕੇ ਸਿੱਧੂ ਨੇ ਆਪਣਾ ਹੀ ਮਾਡਲ ਪੇਸ਼ ਕਰ ਦਿੱਤਾ। ਦੇਖੋ, ਜੇ ਤੁਸੀਂ ਉਹਦੇ ਸਾਈਨ ਦੀ ਗੱਲ ਕਰੋ ਜਾਂ ਉਹਦੀ ਬੋਡੀ ਲੈਂਗੁਏਜ ਦੀ ਗੱਲ ਕਰੋ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਕਾਂਗਰਸ ਦਾ ਉਹ ਫਾਇਦਾ ਕਰ ਰਹੇ ਜਾਂ ਨੁਕਸਾਨ ਕਰ ਰਹੇ ਆ। ਜਿਹੜਾ ਚੋਣ ਮੈਨੀਫੈਸਟੋ ਆ ਉਹਦੇ ਵਾਸਤੇ ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਕੱਲ ਇਹ ਜਿਹੜੀਆਂ ਕਮੇਟੀਆਂ ਬਣਾਈਆਂ ਹੋਈਆਂ ਨੇ ਚੋਣ ਮੈਨੀਫੈਸਟੋ ਵਾਲੀਆਂ ਜਾਂ ਸਕਰੀਨਿੰਗ ਕਮੇਟੀ, ਉਹਦੇ ਵਿੱਚ ਕਈ ਹੋਰ ਨਵੇਂ ਮੈਂਬਰ ਪਾਤੇ। ਇਹਦੇ ਵਿੱਚ ਜਿਵੇਂ ਰਵਨੀਤ ਬਿੱਟੂ ਨੂੰ ਜਿਹੜਾ ਸੀ ਚੋਣ ਪ੍ਰਚਾਰ ਕਮੇਟੀ ਦਾ ਕਨਵੀਨਰ ਲਾਤਾ। ਮੈਨੀਫੈਸਟੋ ਜਿਹੜੀ ਕਮੇਟੀ ਆ ਉਹਦਾ ਕਨਵੀਨਰ ਡਾਕਟਰ ਅਮਰ ਸਿੰਘ ਨੂੰ ਲਾਇਆ ਗਿਆ। ਇੱਕ ਪਾਸੇ ਤਾਂ ਉਹ ਮੈਨੀਫੈਸਟੋ ਕਮੇਟੀ ਨੂੰ ਹੋਰ ਵਧਾ ਰਹੇ ਆ, ਇਹਨੂੰ ਵੱਡਾ ਕਰ ਰਹੇ ਆ। ਦੂਜੇ ਪਾਸੇ ਆਪਣਾ ਮਾਡਲ ਲੈ ਕੇ ਕੱਲੇ ਬੈਠੇ ਨਵਜੋਤ ਸਿੰਘ ਸਿੱਧੂ, ਕਿਸੇ ਨੂੰ ਨਾਲ ਨਹੀਂ ਉਹਨਾਂ ਨੇ ਬਿਠਾਇਆ ਹੋਇਆ। ਪੰਜਾਬ ਮਾਡਲ ਉਹਨੂੰ ਨਾਮ ਦਿੰਦੇ ਆ, ਕਦੀ ਉਹ ਕਹਿੰਦੇ ਆ ਸਿੱਧੂ ਮਾਡਲ ਹੈ, ਫਿਰ ਕਦੀ ਇਹ ਕਹਿੰਦੇ ਨਹੀਂ ਨਹੀਂ ਇਹ ਕਾਂਗਰਸ ਮਾਡਲ ਹੈ। ਜੇ ਕਾਂਗਰਸ ਦਾ ਮਾਡਲ ਹੈ ਤੇ ਕਾਂਗਰਸ ਦੇ ਵੱਲੋਂ ਉਹ ਜਾਰੀ ਕਿਉਂ ਨਹੀਂ ਕੀਤਾ ਗਿਆ, ਇਹ ਸਵਾਲ ਹੈ। ਜਿਹੜਾ ਸਾਈਨ ਲਾਇਆ ਪਿੱਛੇ ਦੀ ਫਲੈਕਸ ਲਾਈ ਜਾਂਦੀ ਹੈ, ਉਹਦੇ ਉੱਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਦੀ ਫੋਟੋ ਆ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਵੱਡੀ ਸਾਰੀ ਫੋਟੋ ਆ। ਮਤਲਬ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਚਿੱਤਰ ਨਿਕਾਲਾ ਦੇ ਦਿੱਤਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ। ਉਹ ਇੱਕ ਫੇਸ ਤਾਂ ਹੈਗੇ ਆ। ਖਾਸ ਤੌਰ ਤੇ ਜਦੋਂ ਤੋਂ ਕਾਂਗਰਸ ਨੇ ਇਹ ਐਲਾਨ ਕੀਤਾ ਕਿ ਅਸੀਂ 3 ਚਿਹਰਿਆਂ ਦੇ ਨਾਲ ਪੰਜਾਬ ਦੀਆਂ ਚੋਣਾਂ ਦੇ ਵਿੱਚ ਜਾਵਾਂਗੇ, ਇਹ 3 ਚਿਹਰੇ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਸੁਨੀਲ ਜਾਖੜ ਹੋਣਗੇ, ਉਦੋਂ ਤੋਂ ਸ਼ਾਇਦ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਹੋਰੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸੁਪਰ ਡੁਪਰ ਉਹ ਨੇ। ਇਸੇ ਕਰਕੇ ਜਿਹੜਾ ਪਹਿਲਾਂ ਤਾਂ ਉਹ ਇਹ ਕਹਿੰਦੇ ਰਹੇ ਕਿ ਆਮ ਆਦਮੀ ਪਾਰਟੀ ਨੇ 1000 ਰੁਪਇਆ ਕਿਉਂ ਕੀਤਾ, ਇੱਥੇ ਕੋਈ ਭਿਖਾਰੀ ਆ ਪੰਜਾਬ ਵਾਲੀਆਂ ਔਰਤਾਂ ਜਿਨ੍ਹਾਂ ਨੂੰ 1000 ਰੁਪਇਆ ਦੇਣਾ। ਤੇ ਮੁੜ ਕੇ ਕੁਝ ਦਿਨਾਂ ਤੋਂ ਬਾਅਦ ਉਹ 2-2000 ਰੁਪਇਆ ਅਨਾਉਂਸ ਕਰਨ ਲੱਗ ਗਏ, ਆਪ ਹੀ ਕਰ ਗਏ। ਸਕੂਟੀ ਤੱਕ ਅਨਾਉਂਸ ਕਰ ਗਏ, 5ਵੀਂ ਪਾਸ ਕਰਨ ਵਾਲੀ ਨੂੰ ਇੰਨੇ ਪੈਸੇ, 7ਵੀਂ ਨੂੰ ਇੰਨੇ, 10ਵੀਂ ਨੂੰ ਇੰਨੇ। ਉਹ ਕਿਹਨੇ ਪੈਸੇ ਦੇਣੇ ਆ, ਕਿੱਥੋਂ ਪੈਸੇ ਦੇਣੇ ਆ, ਇਹ ਨਹੀਂ ਜਿਹੜਾ ਪਤਾ। ਜੇ ਇੱਕ ਪਾਸੇ ਕਹਿੰਦੇ ਆ ਕਿ ਜੇ ਕੋਈ ਦੂਜੀ ਪਾਰਟੀ ਅਨਾਉਂਸ ਕਰ ਰਹੀ ਹੈ ਤਾਂ ਪੈਸੇ ਕਿੱਥੋਂ ਲਿਆਊਗੀ, ਉਹਦੇ ਤੇ ਸਵਾਲ ਖੜੇ ਕਰ ਰਹੇ ਆ। ਆਪ ਜਿਹੜਾ ਉਹਦਾ ਦੀ ਅਨਾਉਂਸਮੈਂਟ ਕਰ ਰਹੇ ਆ। ਹੁਣ ਜਿਹੜਾ ਇਹ ਮਾਡਲ ਦੇਤਾ, ਉਹਦੇ ਵਿੱਚ ਇਹ ਕਿਹਾ ਕਿ ਮੇਰਾ ਭਵਿੱਖ ਪੰਜਾਬ ਮਾਡਲ ਦੇ ਉੱਤੇ ਨਿਰਭਰ ਹੈ ਤੇ ਪੰਜਾਬ ਮਾਡਲ ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਬਣੂਗਾ। ਇਹ ਵੀ ਕਹਿਤਾ ਕਿ ਹਾਈ ਕਮਾਂਡ ਦੀ ਸਹਿਮਤੀ ਦੇ ਨਾਲ ਉਹ ਪੰਜਾਬ ਮਾਡਲ ਨੂੰ ਪੇਸ਼ ਕਰ ਰਹੇ ਆ। ਜੇ ਹਾਈ ਕਮਾਂਡ ਦੀ ਸਹਿਮਤੀ ਦੇ ਨਾਲ ਪੰਜਾਬ ਮਾਡਲ ਨੂੰ ਪੇਸ਼ ਕਰ ਰਹੇ ਆ ਤੇ ਘੱਟੋ ਘੱਟ ਮੈਨੀਫੈਸਟੋ ਜਿਹੜੀ ਕਮੇਟੀ ਬਣਾਈ ਆ, ਫਿਰ ਉਹ ਕਾਹਦੇ ਲਈ ਬਣਾਈ ਆ? ਉਹ ਤਾਂ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਦੇ ਦਿੰਦੇ। ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਜੇ ਕਾਂਗਰਸ ਨੇ ਇਹ ਗੱਲ ਆਖੀ ਕਿ ਅਸੀਂ 3 ਚਿਹਰਿਆਂ ਦੇ ਨਾਲ ਜਾਵਾਂਗੇ ਤੇ ਉਹਦੇ ਵਿੱਚੋਂ ਦੂਜੇ 2 ਚਿਹਰੇ ਗਾਇਬ ਕੀਤੇ ਹੋਏ ਆ ਪੋਸਟਰ ਦੇ ਵਿੱਚੋਂ। ਸਿਰਫ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਚਿਹਰਾ ਉੱਥੇ ਇੱਕੋ ਇੱਕ ਦਿਸਦਾ। ਇੱਕ ਪਾਸੇ ਤਾਂ ਉਹਨਾਂ ਨੇ ਜਿੱਤੇਗਾ ਪੰਜਾਬ ਦਾ ਨਾਰਾ ਤੇ ਲੋਗੋ ਜਿਹੜਾ ਉਹਨਾਂ ਨੇ ਆਪਣਾ ਇੱਕ ਬਣਾਇਆ ਹੋਇਆ ਨਾਮ, ਜਿੱਤੇਗਾ ਪੰਜਾਬ, ਉਹ ਲਾਇਆ ਹੋਇਆ। ਔਰ ਜਿਹੜੇ ਸਵਾਲਾਂ ਦੇ ਜਵਾਬ ਦੇ ਵਿੱਚ ਵੱਖਰਾ ਸੁਰ ਉਹਨਾਂ ਨੇ ਅਪਣਾ ਲਿਆ। ਆਪਣੇ ਦੇ ਉੱਤੇ ਵਾਰ ਜਿਹੜੇ ਉਹ ਵੀ ਕਰੀ ਗਏ। ਔਰ ਇਹ ਵੀ ਜਿਹੜੀ ਇਹ ਗੱਲ ਕਹੀ ਕਿ ਪੰਜਾਬ ਹਰੇਕ ਦਾ, ਪੰਜਾਬ ਗੁਰੂਆਂ ਦੀ ਧਰਤੀ ਹੈ। ਇਹ ਕਿਹਾ ਕਿ ਜੇ ਚਰਨਜੀਤ ਚੰਨੀ ਹੋਰਾਂ ਨੇ 111 ਦਿਨ ਸਰਕਾਰ ਚਲਾਈ ਹੈ ਤਾਂ ਅਗਲੇ 5 ਵਰਿਆਂ ਲਈ ਪਾਲਿਸੀ ਲੈ ਕੇ ਆ ਰਹੇ ਆ। ਸਵਾਲਾਂ ਦੇ ਜਵਾਬ ਦੇ ਵਿੱਚ ਕਿ ਵੀ ਕੀ ਰੇਤ ਦੇ ਰੇਟ ਘਟ ਗਏ, ਕੀ ਕੇਬਲ ਦੇ ਰੇਟ ਘਟੇ? ਉਹਨਾਂ ਕਿਹਾ ਕਿ ਪੰਜਾਬ ਮਾਡਲ ਕਿਸੇ ਵਿਅਕਤੀ ਦੇ ਖਿਲਾਫ ਲੜਾਈ ਨਹੀਂ ਬਲਕਿ ਪੰਜਾਬ ਦੇ ਭਲੇ ਦੀ ਜਿਹੜੀ ਲੜਾਈ ਆ। ਜਦੋਂ ਇਹ ਪੁੱਛਿਆ ਗਿਆ ਵੀ ਰੇਤਾਂ ਦੇ ਰੇਟ ਤਾਂ ਘਟੇ ਨਹੀਂ, ਨਾ ਕੇਬਲ ਦੇ ਰੇਟ ਘਟੇ, ਕਹਿੰਦੇ ਜਾ ਕੇ ਚੰਨੀ ਨੂੰ ਪੁੱਛੋ। ਇੱਕ ਪਾਸੇ ਤਾਂ 4.5 ਸਾਲ ਦਾ ਠੀਕਰਾ
ਉਹ ਭੰਨਿਆ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ। ਭੱਜਣਾ ਬਣਦਾ ਵੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੱਤਿਆਨਾਸ਼ ਕੀਤਾ, ਇਹ 'ਚ ਕੋਈ ਸ਼ੱਕ ਨਹੀਂ। ਜੇ 100 ਦਿਨ ਦੀ ਜਾਂ 111 ਦਿਨ ਦੀ ਜਵਾਬ ਮੰਗਦਾ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਕੋਈ, ਤਾਂ ਉਹ ਕਹਿੰਦੇ ਇਹਦੇ ਬਾਰੇ ਜਾ ਕੇ ਚੰਨੀ ਨੂੰ ਪੁੱਛੋ। ਹੁਣ 5 ਸਾਲ ਦਾ ਜਿਹੜੀ ਕਾਂਗਰਸ ਦੀ ਸਰਕਾਰ ਰਹੀ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਰਹੀ, ਜਿਹੜੇ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰੂਪ ਦੇ ਵਿੱਚ ਰਹੀ, ਉਹਨਾਂ ਦੇ ਮੰਤਰੀਆਂ ਦੇ ਰੂਪ ਜਿਹੜੇ ਅੱਜ ਵੀ ਮੰਤਰੀ ਰਹੇ, ਜਾਂ ਚਰਨਜੀਤ ਸਿੰਘ ਚੰਨੀ ਹੋਰੀ ਤਾਂ ਇੰਨਾ ਕੁਝ ਬੋਲਦੇ ਰਹੇ, 100 ਦਿਨ ਦਾ ਰਿਪੋਰਟ ਕਾਰਡ ਦਿੰਦੇ ਰਹੇ, 70 ਦਿਨ ਦਾ ਰਿਪੋਰਟ ਕਾਰਡ ਦਿੰਦੇ ਰਹੇ। ਉਹਦੇ ਬਾਰੇ ਕਾਂਗਰਸ ਦਾ ਪ੍ਰਧਾਨ ਇਹ ਆਖੇ ਵੀ ਉਹਨੂੰ ਜਾ ਕੇ ਤੁਸੀਂ ਪੁੱਛੋ। ਅਜੀਬੋ ਗਰੀਬ ਕਿਸਮ ਦੀ ਇਹ ਜਿਹੜੀ ਮਾਫ ਕਰਨਾ ਜਿਹੜੀ ਖਿੱਚਤ ਹੋਈ ਆ, ਉਹ ਪੰਜਾਬ ਦੇ ਇਸ ਮਾਡਲ ਦੇ ਵਿੱਚ ਵੇਖਣ ਨੂੰ ਮਿਲੀ, ਜਿਹਨੂੰ ਸਿੱਧੂ ਸਾਹਿਬ ਇਹ ਕਹਿੰਦੇ ਆ ਕਿ ਪੰਜਾਬ ਮਾਡਲ ਇਹ ਆ। ਜੇ ਇਹ ਸਿੱਧੂ ਮਾਡਲ ਆ ਤੇ ਉਹਨਾਂ ਨੇ ਇਹ ਲਾਗੂ ਕਰਾਉਣਾ, ਤੇ ਫਿਰ ਜਦੋਂ ਬਾਰ-ਬਾਰ ਇਹ ਪੁੱਛਿਆ ਗਿਆ ਕਿ ਕੀ ਤੁਸੀਂ ਮੁੱਖ ਮੰਤਰੀ ਬਣ ਕੇ ਇਹਨੂੰ ਲਾਗੂ ਕਰੋਗੇ, ਤੁਸੀਂ ਮੁੱਖ ਮੰਤਰੀ ਬਣਨਾ ਚਾਹੁੰਦੇ ਹੋ, ਤੇ ਉਹ ਇਹ ਗੱਲ ਕਹਿੰਦੇ ਕਿ ਨਹੀਂ, ਮੈਂ ਮੁੱਖ ਮੰਤਰੀ ਬਣਨਾ ਜਾਂ ਨਹੀਂ ਬਣਨਾ ਇਹਦਾ ਡਿਸੀਜਨ ਹਾਈ ਕਮਾਂਡ ਨੇ ਵੀ ਨਹੀਂ ਕਰਨਾ, ਇਹਦਾ ਡਿਸੀਜਨ ਕਹਿੰਦੇ ਕਿ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ। ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਮਾਡਲ ਲੈ ਕੇ ਆਂਦਾ। ਜਿਹੜੀ ਕਾਂਗਰਸ ਹੈ ਉਹਦੇ ਵਿੱਚ ਖਿਲਾਰੇ ਅਜੇ ਛੋਟੇ ਪੱਧਰ ਤੇ ਪੈ ਰਹੇ ਆ। ਮੋਗੇ ਦੇ ਵਿੱਚ ਖਲਾਰਾ ਜਿਹੜਾ ਉਹ ਪੈ ਗਿਆ। ਅਜੇ ਕੋਈ ਲਿਸਟ ਨਹੀਂ ਆਈ ਉਮੀਦਵਾਰਾਂ ਦੀ। ਜਦੋਂ ਲਿਸਟ ਆਉਂਦੀ ਆ ਉਸ ਤੋਂ ਬਾਅਦ ਇਹ ਮਾਡਲ ਜਿਹੜਾ ਜੀ ਉਹ ਕਿਸ ਤਰ੍ਹਾਂ ਦਾ ਪੇਸ਼ ਹੋਊਗਾ ਅੰਦਾਜ਼ਾ ਲਾਇਆ ਜਾ ਸਕਦਾ। ਜੀ ਜੀ ਪਿਛਲੀ ਵਾਰ ਇਹੋ ਜਿਹੇ ਖਿਲਾਰੇ ਸੀਗੇ ਇਹਨਾਂ ਦੇ, ਪਤਾ ਨਹੀਂ ਕਿਵੇਂ ਜਿੱਤ ਜਾਂਦੇ ਆ। ਤੇ ਅੱਗੇ ਭਾਜਪਾ ਵੱਲੋਂ ਗੱਲ ਕਰੀਏ ਤਾਂ ਦੂਜੀਆਂ ਪਾਰਟੀਆਂ ਦੇ ਬੰਦੇ ਪੱਟਣੇ ਜਾਰੀ ਹੈ। ਵੈਸੇ ਸਾਰੇ ਦੇਸ਼ ਦੇ ਵਿੱਚ ਹੀ ਇਸ ਤਰ੍ਹਾਂ ਕਰਦੇ ਆ। ਟੌੜਾ ਤੇ ਗੋਸ਼ਾ ਭਾਜਪਾ ਹੀ ਬਣੇ। ਇਹ ਇੱਕ ਤਾਂ ਜੀ ਜਿਹੜਾ ਟੌੜਾ ਪਰਿਵਾਰ ਹੈ ਉਹਦੀ ਥੋੜਾ ਜਿਹਾ ਹੈਰਾਨੀ ਵੀ ਹੋਈ। ਉਹਦੇ ਵੈਸੇ ਦੇਖਿਆ ਜਾਵੇ ਤਾਂ ਜਿਵੇਂ ਕੋਈ ਵਿਅਕਤੀ ਹੁੰਦਾ ਉਹਦੇ ਤੋਂ ਬਾਅਦ ਉਹਦੀ ਉਹ ਛਾਪ ਕਦੀ ਵੀ ਨਹੀਂ ਦਿਸਦੀ। ਜਿਵੇਂ ਗੁਰਚਰਨ ਸਿੰਘ ਟੌੜਾ ਹੋਰਾਂ ਦੀ ਜੇ ਆਪਾਂ ਗੱਲ ਕਰੀਏ, ਕਿਉਂਕਿ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਆਪਣੀ ਔਲਾਦ ਨਹੀਂ ਸੀ, ਉਹਨਾਂ ਦੀ ਅਡਾਪਟਡ ਇਹ ਧੀ ਸੀਗੀ। ਜਿਹੜੇ ਬਾਅਦ ਦੇ ਵਿੱਚ ਸਿਆਸਤ ਦੇ ਵਿੱਚ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਸਮੇਂ ਹੀ ਆ ਗਏ ਸੀਗੇ, ਤੇ ਜਿਹੜੇ ਉਹਨਾਂ ਦੇ ਜਵਾਈ ਸੀ ਉਹ ਮੰਤਰੀ ਵੀ ਰਹੇ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਵੇਲੇ 97 ਵੇਲੇ। ਤੋਂ ਮੁੜ ਕੇ ਇਹ ਪਰਿਵਾਰ ਹਾਸ਼ੀਏ ਦੇ ਉੱਤੇ ਚਲੇ ਗਿਆ। ਪਰ ਜਿਹੜੀ ਇੱਕ ਲਲਕ ਹੈ ਸਿਆਸਤ ਦੇ ਵਿੱਚ ਰਹਿਣ ਦੀ, ਉਹਨੇ ਕਿਤੇ ਨਾ ਕਿਤੇ ਟਿਕਣ ਨਹੀਂ ਦਿੱਤਾ। ਜਦੋਂ 17 ਵਾਲੀਆਂ ਚੋਣਾਂ ਸੀ ਤੇ ਉਦੋਂ ਕੁਝ ਸਮਾਂ ਪਹਿਲਾਂ ਇਹ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ। ਉਦੋਂ ਇਹਨਾਂ ਨੇ ਪਟਿਆਲੇ ਦੇ ਨਾਲ ਲੱਗਵੀਂ ਇੱਕ ਜਿਹੜੀ ਵਿਧਾਨ ਸਭਾ ਸੀਟ ਹੈ ਸਨੌਰ, ਉਥੋਂ ਚੋਣ ਲੜੀ, ਚੋਣ ਹਾਰ ਗਏ। ਕਿਉਂਕਿ ਇੱਕ ਤਾਂ ਡਾਇਰੈਕਟ ਲਿੰਕ ਹੈ ਨਹੀਂ ਲੋਕਾਂ ਦੇ ਨਾਲ। ਜਦੋਂ ਇਹਨਾਂ ਦਾ ਜਵਾਈ ਚੋਣ ਜਿੱਤਿਆ ਸੀਗਾ ਹਰਮੇਲ ਸਿੰਘ ਟੌੜਾ, ਉਸ ਵੇਲੇ ਗੁਰਚਰਨ ਸਿੰਘ ਟੌੜਾ ਹੋਰੀ ਜਿਉਂਦੇ ਸਨ, ਤੇ ਉਹਨਾਂ ਦੀ ਵਜ੍ਹਾ ਕਰਕੇ ਉਦੋਂ ਵੋਟਾਂ ਪੈ ਗਈਆਂ ਸੀ। ਆਪਣੇ ਤੌਰ ਦੇ ਉੱਤੇ ਉਹਨਾਂ ਦਾ ਕੋਈ ਬਹੁਤਾ ਆਧਾਰ ਹੈ ਨਹੀਂਗਾ। ਫਿਰ ਚੋਣ ਹਾਰਨ ਤੋਂ ਬਾਅਦ ਇਹ ਅਕਾਲੀ ਦਲ ਬਾਦਲ ਦੀ ਝੋਲੀ ਫੇਰ ਜਾ ਪਏ, ਔਰ ਇਸ ਵਾਰੀ ਉਹਨਾਂ ਨੂੰ ਇਸ ਗੱਲ ਦੀ ਆਸ ਸੀਗੀ ਕਿ ਸ਼ਾਇਦ ਉਹਨਾਂ ਨੂੰ ਇੱਥੋਂ ਪਟਿਆਲਾ 2 ਤੋਂ ਚੋਣ ਲੜਾਈ ਜਾਊਗੀ। ਅਕਾਲੀ ਦਲ ਬਾਦਲ ਨੇ ਇਸ ਪਰਿਵਾਰ ਦੇ ਮੈਂਬਰਾਂ ਨੂੰ ਇਸ ਕਾਬਲ ਨਾ ਸਮਝਿਆ ਕਿ ਉਹ ਚੋਣ ਲੜ ਸਕਦੇ ਆ। ਉੱਥੋਂ ਇੱਕ ਐਮਸੀ ਨੂੰ ਟਿਕਟ ਜਿਹੜੀ ਉਹ ਦੇ ਦਿੱਤੀ ਪਟਿਆਲਾ 2 ਤੋਂ। ਉਦੋਂ ਤੋਂ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਟੱਬਰ ਹੁਣ ਕਿਸੇ ਨਾ ਕਿਸੇ ਹੋਰ ਪਾਸੇ ਉਡਾਰੀ ਮਾਰੂਗਾ। ਇਸੇ ਕਰਕੇ ਗੁਰਚਰਨ ਸਿੰਘ ਟੌੜਾ ਦਾ ਜਿਹੜਾ ਦੋਹਤਾ ਕੰਵਰਵੀਰ ਟੌੜਾ, ਉਹ ਆਪਣੀ ਪਤਨੀ ਸਣੇ ਜਿਹੜਾ ਸੀਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਜਿਹੜਾ ਹੋਣ ਦੇ ਨਾਲ ਇਹ ਟੌੜਾ ਪਰਿਵਾਰ ਇੱਕ ਕਿਸਮ ਦੇ ਨਾਲ ਇਹ ਇੱਥੇ ਤੁਸੀਂ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਿਆ। ਔਰ ਇਹਦੇ ਵਿੱਚ ਜਿਹੜੀ ਅਹਿਮ ਗੱਲ ਉਹ ਇਹ ਰਹੀ ਕਿ ਗੁਰਚਰਨ ਸਿੰਘ ਟੌੜਾ ਹੋਰਾਂ ਦੇ
ਜਿਉਂਦੇ ਜੀ ਉਹਨਾਂ ਨੇ ਇਹ ਕੋਸ਼ਿਸ਼ ਕਰਦੇ ਰਹੇ। ਕਿੰਨੇ ਸਫਲ ਹੋਏ, ਚਲੋ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਉਹ ਸਫਲ ਹੋਏ ਕਿ ਨਹੀਂ, ਪਰ ਉਹਨਾਂ ਨੇ ਜਿਹੜਾ ਭਗਵਾਂ ਕਰਨ ਸੀ ਉਹਨੂੰ ਐਸਜੀਪੀਸੀ ਦੇ ਬਹੁਤਾ ਨੇੜੇ ਨਹੀਂ ਆਉਣ ਦਿੱਤਾ। ਔਰ ਉਹਨਾਂ ਦੀ ਜਾਣ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਕਿਵੇਂ ਫਿਰ ਸੰਨ ਲੱਗੀ ਬਾਦਲ ਪਰਿਵਾਰ ਦੇ ਹੁੰਦੇ ਆ, ਇਹ ਸਭ ਦੇ ਸਾਹਮਣੇ ਆ। ਪਰ ਹੁਣ ਜਦੋਂ ਉਹ ਟੱਬਰ, ਉਹਨਾਂ ਦੇ ਪਰਿਵਾਰ ਦੇ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸ਼ਾਮਲ ਹੋ ਗਏ, ਤੇ ਬਹੁਤ ਸਾਰੀਆਂ ਜਿਹੜੀਆਂ ਪੰਥਕ ਹਸਤੀਆਂ ਜਿਹੜੀਆਂ ਘਰੇ ਬਹਿ ਗਈਆਂ, ਕਈ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਨਾਲ ਹੁੰਦੀਆਂ ਸੀ, ਉਹਨਾਂ ਨੂੰ ਜ਼ਰੂਰ ਇਹਦੇ ਨਾਲ ਝਟਕਾ ਲੱਗਿਆ ਹੋਊਗਾ। ਹਾਲਾਂਕਿ ਇਹ ਨਾਮ ਜ਼ਰੂਰ ਵਰਤਦੇ ਆ ਪਿੰਡ ਦਾ, ਟੌੜਾ ਪਿੰਡ ਜਿਹੜਾ ਉਹ ਗੁਰਚਰਨ ਸਿੰਘ ਟੌੜਾ ਹੋਰਾਂ ਕਰਕੇ ਜਾਣਿਆ ਜਾਂਦਾ। ਅਦਰਵਾਈਜ਼ ਉਹਨਾਂ ਦੀ ਜਿਹੜੀ ਵਿਰਾਸਤ ਹੈ ਗੁਰਚਰਨ ਸਿੰਘ ਟੌੜਾ ਹੋਰਾਂ ਦੀ, ਸਿਆਸੀ ਵਿਰਾਸਤ, ਉਹਦੇ ਨਾਲ ਕੋਈ ਬਹੁਤਾ ਲੈਣਾ ਦੇਣਾ ਇਹਨਾਂ ਦਾ ਹੈ ਨਹੀਂਗਾ। ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਅਰਵਿੰਦ ਖੰਨਾ, ਇਹ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਵੀ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨੇੜੇ ਰਹੇ ਨੇ, ਉਹ ਵੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ। ਇਹ ਵੀ ਕਹਾਣੀ ਜਿਹੜੀ ਆ ਉਹ ਅਜੀਬ ਆ ਕਿ ਜਿੰਨੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ, ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੀ ਖਿੱਦੋ ਖੂੰਡੀ ਵੱਖਰੀ ਲਈ ਫਿਰਦੇ ਆ। ਕੀ ਇਹ ਇੱਕ ਤਰੀਕਾ ਹੈ ਸ਼ਾਇਦ ਭਾਰਤੀ ਜਨਤਾ ਪਾਰਟੀ ਨੂੰ ਬੂਸਟ ਅਪ ਕਰਨ ਦਾ? ਇਹ ਵੀ ਹੋ ਸਕਦਾ ਸਾਨੂੰ ਚੋਣਾਂ ਦੇ ਨੇੜੇ ਜਾ ਕੇ ਇਹ ਵੀ ਸੁਣਨ ਵੇਖਣ ਨੂੰ ਮਿਲੇ ਕਿ ਜੀ ਅਸੀਂ ਮਰਜ ਕਰਤੀ ਇਹ ਜਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ। ਉਂਝ ਵੀ ਇੱਕ ਹੀ ਹੈ, ਇਸੇ ਕਰਕੇ ਰਾਣਾ ਸੋਢੀ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ, ਹੁਣ ਅਰਵਿੰਦ ਖੰਨਾ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ। ਹੈਗੇ ਉਹ ਰਿਸ਼ਤੇਦਾਰ ਕੈਪਟਨ ਦੇ ਨੇ, ਸਭ ਤੋਂ ਨਜ਼ਦੀਕੀਆਂ ਦੇ ਵਿੱਚੋਂ ਨੇ। ਇਸ ਤੋਂ ਇਲਾਵਾ ਲੁਧਿਆਣੇ ਤੋਂ ਯੂਥ ਅਕਾਲੀ ਆਗੂ ਨੇ ਗੁਰਦੀਪ ਗੋਸ਼ਾ, ਉਹਨੂੰ ਵੀ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ। ਇਹ ਲੁਧਿਆਣੇ ਤੋਂ ਅਕਾਲੀ ਦਲ ਬਾਦਲ ਦੇ ਵਾਸਤੇ ਝਟਕਾ ਕਿਹਾ ਜਾ ਰਿਹਾ ਵੱਡਾ, ਕਿਉਂਕਿ ਉਹ ਵਾਹਵਾ ਉੱਥੇ ਐਕਟਿਵ ਸੀਗਾ ਉਸ ਲੁਧਿਆਣੇ ਦੇ ਵਿੱਚ। ਸੋ ਇਹ ਨਵੇਂ ਨਾਮ ਨੇ ਕੁਝ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਵਿੱਚ ਸ਼ਾਮਲ ਕੀਤੇ ਆ। ਜਦੋਂ 5 ਤਰੀਕ ਨੂੰ ਇੱਥੇ ਰੈਲੀ ਹੋਣੀ ਸੀਗੀ, ਨਹੀਂ ਹੋਈ, ਉਹ ਸਭ ਨੂੰ ਪਤਾ ਕਿ ਉੱਥੇ 500-700 ਬੰਦਾ ਵੀ ਨਹੀਂ ਇਕੱਠਾ ਹੋਇਆ। ਉਦੋਂ ਬਾਅਦ ਇਹ ਆਉਣ ਜਾਣ ਜਿਹੜਾ ਸੀਗਾ ਪਿਛਲੇ ਕੁਝ ਦਿਨ ਰੁਕਿਆ ਰਿਹਾ, ਔਰ ਭਾਰਤੀ ਜਨਤਾ ਪਾਰਟੀ ਵੀ ਉਹ ਦੂਜੀਆਂ ਖਬਰਾਂ ਦੇ ਵਿੱਚ ਹੀ ਲੱਗੀ ਰਹੀ। ਹੁਣ ਉਹਨੇ ਦੁਬਾਰਾ ਫੇਰ ਤੋਂ ਇਹ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ ਕਿ ਕੁਝ ਜਿਹੜੇ ਨਾਮ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ। ਸ਼ਾਇਦ ਕੁਝ ਹੋਰ ਨਾਮ ਆਉਂਦੇ ਦਿਨਾਂ ਦੇ ਦੌਰਾਨ ਸਾਹਮਣੇ ਆ ਸਕਦੇ ਆ। ਖਾਸ ਤੌਰ ਦੇ ਉੱਤੇ ਜਿਹੜੀ ਬਹੁਤੀ ਟੇਕ ਹੈ ਖਿੱਦੋ ਖੁੰਡੀ ਵਾਲਿਆਂ ਨੂੰ ਵੀ ਤੇ ਇਹਨਾਂ ਨੂੰ ਵੀ, ਉਹ ਕਾਂਗਰਸ ਦੀ ਲਿਸਟ ਦੇ ਉੱਤੇ ਆ। ਉਹ ਇਸ ਕਰਕੇ ਆ, ਇਹ ਕਿਹਾ ਜਾ ਰਿਹਾ ਕਿ 30 ਦੇ ਕਰੀਬ ਟਿਕਟਾਂ ਜਿਹੜੀਆਂ ਸਿਟਿੰਗ ਵਿਧਾਇਕ ਨੇ ਉਹਨਾਂ ਦੀਆਂ ਕੱਟੀਆਂ ਜਾ ਰਹੀਆਂ ਨੇ ਇਸ ਵਾਰੀ ਕਾਂਗਰਸ ਦੇ ਵੱਲੋਂ। ਜਦੋਂ ਉਹ ਕੱਟੀਆਂ ਜਾਂਦੀਆਂ ਨੇ ਤੇ 30 ਸੀਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਨੇ ਛੱਡਣੀਆਂ ਨੇ। ਕੈਂਡੀਡੇਟ ਤਾਂ ਉਹਨਾਂ ਕੋਲ ਹੈ ਨਹੀਂਗੇ, ਤਾਂ ਇਹ ਉਹੀ ਕੈਂਡੀਡੇਟ ਹੋਣੇ ਆ ਜਿਨ੍ਹਾਂ ਨੂੰ ਟਿਕਟਾਂ ਉਧਰੋਂ ਮਿਲਣੀਆਂ ਨਹੀਂਗੀਆਂ, ਤੇ ਉਹ ਇਸ ਪਾਸੇ ਵੱਲ ਆਉਣੇ ਆ। ਤੇ ਭਾਰਤੀ ਜਨਤਾ ਪਾਰਟੀ ਦੀ ਟੇਕ ਵੀ ਇਹਨਾਂ ਨਾਵਾਂ ਦੇ ਉੱਤੇ ਰਹਿਣੀ ਆ, ਟਿਕਟੂਆਂ ਦੇ ਉੱਤੇ ਰਹਿਣੀ ਆ ਕਿ ਛੱਡ ਕੇ ਫਿਰ ਟਿਕਟੂ ਜਿਹੜੇ ਜੀ ਉਹ ਦੂਜੇ ਪਾਸੇ ਨੂੰ ਜਾਣਗੇ। ਬਸ ਆਹ ਕੁਛ ਹੀ ਹੋ ਰਿਹਾ ਸਾਰੀਆਂ ਪਾਰਟੀਆਂ ਦੇ ਵਿੱਚ ਹੀ। ਤੇ ਉਧਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਜੋਗੀ ਦੇ ਮੰਤਰੀ ਬਾਗੀ ਹੋਣੇ ਸ਼ੁਰੂ ਹੋਇਆ। ਦੇਖੋ ਇਹ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਸਰਕਾਰ ਹੈ, ਉਹਨੂੰ ਕੱਲ ਝਟਕੇ ਤੇ ਝਟਕਾ ਜਿਹੜਾ ਜੀ ਉਹ ਲੱਗਿਆ। ਔਰ ਜਿਹੜੇ ਇਹ ਕਿਹਾ ਜਾ ਰਿਹਾ ਕਿ ਭਾਜਪਾ ਦੇ ਵਿੱਚ ਜਿਹੜੇ ਮੰਤਰੀ ਸੀਗੇ ਸਵਾਮੀ ਪ੍ਰਸਾਦ ਮੌਰਿਆ, ਉਹਨੇ ਅਸਤੀਫਾ ਦਿੱਤਾ। ਔਰ ਜਿੰਨੀਆਂ ਖੁਫੀਆ ਇਹਨਾਂ ਦੀਆਂ ਏਜੰਸੀਆਂ ਸੀਗੀਆਂ ਜੀ ਉਹ ਫੇਲ ਹੋ ਗਈਆਂ ਇਸ ਮਾਮਲੇ ਦੇ ਉੱਤੇ। ਉਹਨੇ ਅਸਤੀਫਾ ਦਿੱਤਾ ਤੇ ਚੁੱਪ ਕਰਕੇ ਜਾ ਕੇ ਸਮਾਜਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਇਹਦੇ ਨਾਲ ਸਮਾਜਵਾਦੀ ਪਾਰਟੀ ਨੂੰ ਠੁੰਮਣਾ ਮਿਲਿਆ। ਹਾਲਾਂਕਿ ਜਿਹੜਾ ਸਵਾਮੀ ਪ੍ਰਸਾਦ ਮੌਰਿਆ, ਤੁਸੀਂ ਇਹ ਕਹਿ ਲਓ ਕਿ ਉਹ ਟਿਕਾਊ ਮਾਲ ਨਹੀਂ ਹੈਗਾ। ਉਹ ਪਹਿਲਾਂ ਜਿਹੜੀ ਬਹੁਜਨ ਸਮਾਜ ਪਾਰਟੀ ਦੇ ਵਿੱਚ ਹੁੰਦਾ ਸੀਗਾ, ਮੁੜ ਕੇ ਉਹ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਪਿਛਲੀਆਂ ਚੋਣਾਂ ਦੇ ਮੌਕੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਚਲੇ ਗਿਆ। ਇੱਧਰ ਰਾਜ ਭਾਗ ਦਾ ਆਨੰਦ ਮਾਣਿਆ ਤੇ ਹੁਣ ਜਦੋਂ ਚੋਣ ਜ਼ਾਬਤਾ ਲੱਗਿਆ,
ਮਾਰੀ ਛਾਲ ਤੇ ਸਮਾਜਵਾਦੀ ਪਾਰਟੀ ਦੇ ਵਿੱਚ ਚਲੇ ਗਿਆ। ਇਹ ਕਿਹਾ ਜਾ ਰਿਹਾ ਕਿ ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਵਿੱਚ ਜਿਹੜੇ ਇਹ ਮੌਰਿਆ ਵੋਟਾਂ ਨੇ ਉਹਨਾਂ ਨੂੰ ਤੁਸੀਂ ਮੰਨਫੀ ਕਰਕੇ ਨਹੀਂ ਦੇਖ ਸਕਦੇ। ਜਿਹੜੀ ਉੱਤਰ ਪ੍ਰਦੇਸ਼ ਦੀ ਰਾਜਨੀਤੀ ਆ ਉਹ ਬੜੀ ਇੱਕ ਵੱਖਰੀ ਟਾਈਪ ਦੀ ਆ। ਉੱਥੇ ਜਿਹੜੇ ਛੋਟੇ ਛੋਟੇ ਗਰੁੱਪ ਨੇ, ਜਿਹੜੇ ਸਮੀਕਰਨ ਨੇ ਵੋਟਾਂ ਦੇ, ਤੁਹਾਨੂੰ ਉਹਦੇ ਹਿਸਾਬ ਦੇ ਨਾਲ ਹਰੇਕ ਚੀਜ਼ ਨੂੰ ਦੇਖਣਾ ਪੈਂਦਾ। ਕਿਸੇ ਇੱਕ ਵਰਗ ਦੀਆਂ 10 ਸੀਟਾਂ ਦੇ ਉੱਤੇ ਪਕੜ ਹੈ, ਕਿਸੇ ਵਰਗ ਦੀ 15 ਸੀਟਾਂ ਦੇ ਉੱਤੇ ਪਕੜ ਹੈ, ਕਿਸੇ ਦੀ 25 ਦੇ ਉੱਤੇ। ਇਸ ਕਰਕੇ ਸਾਰਾ ਕੁਝ ਨਾਲ ਰੱਖਣਾ ਪੈਂਦਾ। ਮੌਰਿਆ ਵੋਟਾਂ ਜਿਹੜੀਆਂ ਨੇ ਬੜੀਆਂ ਕਮਿਟਡ ਵੋਟਾਂ ਨੇ। ਬੇਸ਼ੱਕ ਸਵਾਮੀ ਪ੍ਰਸਾਦ ਮੌਰਿਆ ਚੁਫੇਰਗੜੀਆ ਹੋਵੇ, ਵੀ ਕਦੀ ਕਿਤੇ ਚਲੇ ਗਿਆ ਕਦੇ ਕਿਤੇ ਚਲੇ ਗਿਆ, ਉਹਨੂੰ ਹਰਾਉਣਾ ਔਖਾ, ਕਿਉਂਕਿ ਇਹ ਲੋਕ ਆਪੋ ਆਪਣੇ ਵਰਗਾਂ ਦੇ ਵਿੱਚ ਫੇਮਸ ਨੇ। ਕੇਸ਼ਵ ਪ੍ਰਸਾਦ ਮੌਰਿਆ ਤੇ ਸਵਾਮੀ ਪ੍ਰਸਾਦ ਮੌਰਿਆ ਦੇ ਨਾਲ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਸ ਪਾਸੇ ਸੋਚਣਾ ਹੀ ਨਹੀਂ ਸੀਗਾ। ਪਰ ਸਵਾਮੀ ਪ੍ਰਸਾਦ ਮੌਰਿਆ ਦੇ ਜਾਣ ਤੋਂ ਬਾਅਦ ਹੁਣ ਸਿਰਫ ਕੇਸ਼ਵ ਦੇ ਉੱਤੇ ਜਿਹੜਾ ਉਹ ਆ ਗਿਆ। ਸਵਾਮੀ ਪ੍ਰਸਾਦ ਮੌਰਿਆ ਦੀ ਜਿਹੜੀ ਜਾਤੀ ਆ ਉਹਦੇ ਉੱਤੇ ਉਹਦੀ ਪਕੜ ਬੜੀ ਮਜ਼ਬੂਤ ਆ। ਬਸਪਾ ਦੇ ਵਿੱਚ ਵੀ ਇਸੇ ਵਜ੍ਹਾ ਕਰਕੇ ਉਹ ਇੱਕ ਵੱਡਾ ਨਾਮ ਸੀਗਾ। ਬਸਪਾ ਛੱਡੀ ਤਾਂ ਉਹਦੇ ਆਪਣੇ ਕੋਰ ਵੋਟਰਸ ਨੂੰ ਭਾਜਪਾ ਦੇ ਵਿੱਚ ਲਾਏ। ਮੌਰਿਆ ਸਮਾਜ ਦਾ ਇੱਕ ਤਬਕਾ ਸਵਾਮੀ ਪ੍ਰਸਾਦ ਮੌਰਿਆ ਦਾ ਮੰਨਿਆ ਜਾਂਦਾ, ਔਰ ਇਸ ਸਮਾਜ ਦੇ ਵਿੱਚ ਵੋਟਾਂ ਦੀ ਤਾਕਤ ਇਸੇ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਰਾਜ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ 18 ਵਿਧਾਇਕ ਨੇ। ਮਤਲਬ ਕਿ ਮੌਰਿਆ ਸਮਾਜ ਏਡਾ ਵੱਡਾ ਸਮਾਜ ਹੈ। ਫਰੂਖਾਬਾਦ, ਇਟਾਵਾ, ਔਰਾਇਆ, ਬਦਾयूं, ਫਿਰੋਜ਼ਾਬਾਦ, एटा, मिर्जापुर, प्रयागराज, मैनपुरी, हरदोई, कनौज, कानपुर देहात, जालौन, हमीरपुर, झांसी, ललितपुर, ਇਹ ਏਰੀਏ ਨੇ ਜਿੱਥੇ ਮੌਰਿਆ ਸਮਾਜ ਦਾ ਬਹੁਤ ਵੱਡਾ ਇੱਕ ਵੋਟ ਬੈਂਕ ਹੈ। ਯੂਪੀ ਦੇ ਵਿੱਚ ਜਿਹੜਾ ਓਬੀਸੀ ਦਾ ਜਿਹੜਾ ਜਮਾ ਘਟਾਓ ਆ ਉਹਨੂੰ ਵੀ ਸਮਝਣਾ ਪਊਗਾ। ਜੇ ਮੌਰਿਆ ਜਿਹੜੀਆਂ ਕਾਸਟ ਨੇ ਜਾਂ ਜਿਹੜੇ ਮੌਰਿਆ ਸਮਾਜ ਹੈ, ਜੇ ਉਹਨੂੰ ਸਮਝਣਾ ਤਾਂ 13 ਜ਼ਿਲ੍ਹਿਆਂ ਦੇ ਵਿੱਚ ਮੌਰਿਆ ਕੁਸ਼ਵਾਹਾ ਜਾਤੀਆਂ ਸਭ ਤੋਂ ਜ਼ਿਆਦਾ ਨੇ। 11% ਯਾਦਵ ਯੂਪੀ ਦੀ ਆਬਾਦੀ ਦੇ ਵਿੱਚ ਨੇ, 20% ਯਾਦਵ ਓਬੀਸੀ ਜਾਤੀਆਂ ਦੇ ਵਿੱਚ ਨੇ, 43% ਗੈਰ ਯਾਦਵ ਵੋਟਰ ਨੇ, 8% ਦੇ ਕਰੀਬ ਮੌਰਿਆ ਜਾਤੀ ਸਮੂਹ ਦੀ ਆਬਾਦੀ। 8% ਵੋਟ ਬੈਂਕ ਬਹੁਤ ਵੱਡਾ ਹੁੰਦਾ। 20% ਦੇ ਕਰੀਬ ਮੁਸਲਿਮ ਭਾਈਚਾਰਾ ਹੈ, 7% ਕੁਰਮੀ ਪਟੇਲ ਨੇ, 6% ਕੁਸ਼ਵਾਹਾ ਮੌਰਿਆ ਸ਼ਾਕੇ ਤੇ ਸੈਣੀ ਨੇ, 4% ਲੋਧ ਨੇ ਤੇ 3% ਗਡਰੀਆ ਨੇ। ਓਬੀਸੀ ਜਾਤੀਆਂ ਦੇ ਵਿੱਚ ਯਾਦਵ ਜਾਤੀ ਦੇ ਸਭ ਤੋਂ ਜ਼ਿਆਦਾ ਵੋਟਰ ਹੈ। ਅਖਿਲੇਸ਼ ਯਾਦਵ ਦੀ ਉਹਨਾਂ ਦੇ ਉੱਤੇ ਪਕੜ ਹੈ। ਇਸ ਤੋਂ ਬਾਅਦ ਕੁਰਮੀ ਵੋਟਰ ਆਉਂਦੇ ਆ। 12 ਜ਼ਿਲ੍ਹਿਆਂ ਦੇ ਵਿੱਚ ਇਹ 12% ਹੀ ਹੈ। ਇਹਨਾਂ ਦੀ ਆਪਣਾ ਦਲ ਜਿਹੜਾ ਉਹਦੇ ਉੱਤੇ ਪਕੜ ਹੈ। ਆਪਣਾ ਦਲ ਦਾ ਜਿਹੜਾ ਸਮਝੌਤਾ ਹੈ ਉਹ ਇਹਦੇ ਨਾਲ ਯਾਦਵ ਦੇ ਨਾਲ ਹੋਇਆ। ਮੌਰਿਆ ਤੇ ਕੁਸ਼ਵਾਹਾ ਜਾਤੀ ਦੀ ਗਿਣਤੀ 13 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ। ਇਹਦੇ ਵਿੱਚ ਸਵਾਮੀ ਪ੍ਰਸਾਦ ਮੌਰਿਆ ਤੇ ਉਹਦੇ ਨਾਲ ਕੇਸ਼ਵ ਪ੍ਰਸਾਦ ਮੌਰਿਆ ਦੀ ਪਕੜ ਹੈ। ਚੌਥੀ ਜਿਹੜੀ ਵੱਡੀ ਜਾਤੀ ਆ ਲੋਧ ਆ। 12 ਤੋਂ ਜ਼ਿਆਦਾ ਡਿਸਟ੍ਰਿਕਟ ਦੇ ਵਿੱਚ ਇਹਨਾਂ ਦੇ ਵੋਟਰ ਹੈ, ਔਰ ਇਹ ਬੀਜੇਪੀ ਦੇ ਨਾਲ ਦੱਸੇ ਜਾ ਰਹੇ ਆ। 5ਵੀਂ ਜਾਤੀ ਹੈਗੀ ਮੱਲਾ ਨਿਸ਼ਾਦ ਜਿਹੜੀ, ਔਰ ਗੰਗਾ ਕੰਢੇ ਜਿਹੜੀ ਇਹਨਾਂ ਦੀ ਸੰਖਿਆ 6 ਤੋਂ 10% ਤੱਕ ਹੈ। ਸੰਜੇ ਨਿਸ਼ਾਦ ਦੀ ਇਹਨਾਂ ਦੇ ਉੱਤੇ ਪਕੜ ਹੈ। 6ਵੀਂ ਜਾਤੀ ਜਿਹੜੀ ਰਾਜ ਭਰ ਸਮਾਜ ਹੈ, ਜਿਹਦੀ 2% ਤੋਂ ਘੱਟ ਗਿਣਤੀ ਆ। ਓਮ ਪ੍ਰਕਾਸ਼ ਰਾਜਭਰ ਤੇ ਅਨਿਲ ਰਾਜਭਰ ਇਹਨਾਂ ਦੇ ਨੇਤਾ ਨੇ। ਇੱਕ ਸੱਪਾ ਦੇ ਵਿੱਚ ਹੈ, ਦੂਜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੈ। ਮੁਸਲਿਮ ਜਿਹੜੇ ਭਾਈਚਾਰੇ ਦੀ ਆਬਾਦੀ ਆ ਉਹਨਾਂ ਨੂੰ ਓਬੀਸੀ ਦੇ ਵਿੱਚ ਗਿਣਿਆ ਜਾਂਦਾ। ਇਹਨਾਂ ਦੀ ਗਿਣਤੀ 20% ਹੈ, ਔਰ ਸਮਾਜਵਾਦੀ ਪਾਰਟੀ ਦਾ ਇੱਕ ਬਹੁਤ ਵੱਡਾ ਵੋਟ ਬੈਂਕ ਇਹ ਮੁਸਲਿਮ ਭਾਈਚਾਰੇ ਦੇ ਵਿੱਚੋਂ ਆਉਂਦਾ ਹੈ। ਸਵਾਮੀ ਪ੍ਰਸਾਦ ਮੌਰਿਆ ਪਿਛੜੇ ਸਮਾਜ ਦੇ ਕੱਦਾਵਰ ਨੇਤਾ ਨੇ, ਜਿਹਦੇ ਕਰਕੇ ਇਹਨੂੰ ਬਹੁਤ ਵੱਡਾ ਇੱਕ ਝਟਕਾ ਮੰਨਿਆ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੇ ਵਾਸਤੇ, ਕਿ ਉਹਨੇ ਇਹਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਝਟਕਾ ਦਿੱਤਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸੋਚਿਆ ਨਹੀਂ ਸੀ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਰਾਜ ਖੁਰ ਗਿਆ ਯੋਗੀ ਦਾ, ਪਰ ਇਹ ਉਲਟਫੇਰ ਬਹੁਤ ਵੱਡਾ ਹੋਊਗਾ। ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਹੋਣ ਵਾਲਾ ਉਲਟਫੇਰ ਭਾਰਤ ਦੀ ਰਾਜਨੀਤੀ ਦੇ ਵਿੱਚ ਉਲਟਫੇਰ ਦੇ ਵਜੋਂ ਲਿਆ ਜਾਂਦਾ, ਕਿਉਂਕਿ ਸਭ ਤੋਂ ਵੱਡਾ ਰਾਜ ਹੈ, ਸਭ ਤੋਂ ਜ਼ਿਆਦਾ ਇੱਥੇ ਲੋਕ ਸਭਾ ਦੀਆਂ ਸੀਟਾਂ ਨੇ, ਤੇ ਭਾਰਤੀ ਜਨਤਾ ਪਾਰਟੀ ਉਹ ਇਸੇ ਕਰਕੇ ਹਰ ਹਾਲਤ ਦੇ ਵਿੱਚ ਉੱਤਰ ਪ੍ਰਦੇਸ਼ ਜਿੱਤਣਾ ਚਾਹੁੰਦੀ ਹੈ ਕਿ 24 ਦੇ ਵਿੱਚ ਉਹਨੂੰ ਜਿਹੜਾ ਨੁਕਸਾਨ ਨਾ ਝੱਲਣਾ ਪਏ। ਪਰ ਜਿਸ ਕਿਸਮ ਦੀ ਇਹ ਉਥਲ ਪੁਥਲ ਹੋਣੀ ਸ਼ੁਰੂ ਹੋਈ ਆ,
ਉਹਨੇ ਇੱਕ ਗੱਲ ਕਲੀਅਰ ਕਰਤੀ ਹੈ ਕਿ ਬੇਸ਼ੱਕ ਰਾਜ ਚੱਲਦਾ ਰਿਹਾ ਯੋਗੀ ਦਾ, ਪਰ ਜਿਹੜੇ ਉੱਥੇ ਜਿਸ ਤਰੀਕੇ ਦੇ ਨਾਲ ਇਹ ਸਾਰੇ ਵਰਗਾਂ ਵਾਲੇ ਦੱਬ ਕੇ ਰੱਖੇ ਗਏ ਆ, ਉਹ ਹੌਲੀ ਹੌਲੀ ਹੁਣ ਬਾਹਰ ਨਿਕਲਣ ਲੱਗੇ। ਬਿਲਕੁਲ। ਦੇਖਦੇ ਪਲਟਦਾ ਕਿ ਨਹੀਂ। ਤੇ ਇੱਧਰ ਫਿਰ ਪੰਜਾਬ ਦੀ ਸਿਆਸਤ ਵੱਲ ਆਉਂਦੇ ਆ, ਇੱਥੇ ਵੀ ਅਮੀਰਾਂ ਦਾ ਬੋਲਬਾਲਾ ਹੈ। ਦੇਖੋ, ਜਿਸ ਦਿਨ ਇਹ ਰੈਲੀਆਂ ਦੇ ਉੱਤੇ ਪਾਬੰਦੀ ਲੱਗੀ ਹੈ, ਉਸ ਦਿਨ ਵੀ ਕਿਹਾ ਸੀਗਾ ਵੀ ਇਹ ਫੈਸਲਾ ਬਹੁਤ ਸ਼ਾਨਦਾਰ ਹੈ ਜਿਹੜਾ ਚੋਣ ਕਮਿਸ਼ਨ ਦਾ। ਇਹ ਕਿਹੜੇ ਕਾਰਨਾਂ ਕਰਕੇ ਲਿਆ? ਇਹਦੇ ਵਿੱਚ ਮੇਨ ਤਾਂ ਕਾਰਨ ਜਿਹੜਾ ਉਹ ਕਰੋਨਾ ਹੈ, ਔਰ ਉਹਦੇ ਕਰਕੇ ਹੋਇਆ। ਇਹਦੇ ਨਾਲ ਇਹ ਹੈ ਜੀ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਖਰਚਾ ਘਟੂਗਾ। ਹਾਲਾਂਕਿ ਬਹੁਤ ਹੱਥ ਪੈਰ ਮਾਰੇ ਜਾ ਰਹੇ ਆ, ਤਰਲੋ ਮੱਛੀ ਹੋ ਰਿਹਾ, ਖਾਸ ਤੌਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਹੋਰੀ ਸਭ ਤੋਂ ਵੱਧ ਛਟਪਟਾ ਰਹੇ ਆ ਕਿ ਰੈਲੀਆਂ ਦੀ ਪਰਮਿਸ਼ਨ ਦਿਓ, ਛੇਤੀ ਪਰਮਿਸ਼ਨ ਦਿਓ ਰੈਲੀਆਂ ਦੀ। ਅਸੀਂ ਲੋਕਾਂ ਤੱਕ ਪਹੁੰਚ ਨਹੀਂ ਕਰ ਸਕਦੇ ਕਿਉਂਕਿ ਸਟੇਜਾਂ ਦੇ ਉੱਤੇ ਬੋਲਣਾ, ਲੋਕਾਂ ਦੇ ਵਹੀਕਲ ਇਕੱਠੇ ਕਰਨੇ ਆ, ਲਿਆ ਇੰਨੀਆਂ ਕਾਰਾਂ, ਲਿਆ ਇੰਨੀਆਂ ਬੱਸਾਂ ਜਿਹੜੀਆਂ ਭਰ ਕੇ, ਤੇ ਇਹ ਦੱਸਣਾ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਤੇ ਇੱਕ ਪੈਟ ਵਰਡ ਹੈ ਨਾ, ਉਹ ਬੋਲ ਦਿੰਦੇ ਆ ਵੀ ਆਹ ਰੈਲੀ ਨਹੀਂ ਕਾਕਾ, ਮੈਨੂੰ ਤਾਂ ਰੈਲਾ ਲੱਗਦਾ। ਮੈਂ ਇੰਨਾ ਉਹ ਅਗਲੇ ਦਿਨ ਹੈਡਲਾਈਨ ਬਣ ਜਾਂਦੀ ਹੈ। ਤੁਸੀਂ ਪੁਰਾਣੀਆਂ ਅਖਬਾਰਾਂ ਚੁੱਕ ਲਓ ਜਾਂ ਪੁਰਾਣੇ ਬਿਆਨ ਕੱਢ ਲਓ, ਹਰੇਕ ਜਗ੍ਹਾ ਦੇ ਉੱਤੇ ਤੁਹਾਨੂੰ ਇਹੀ ਵਰਡ ਦਿਸੂਗਾ, ਰੈਲੀ ਨਹੀਂ ਰੈਲਾ। ਇਹ ਲੋਕ ਪੈਸੇ ਦੇ ਨਾਲ ਵੱਡੀਆਂ ਰੈਲੀਆਂ ਕਿਰਾਏ ਤੇ ਲਿਆਂਦੇ ਬੰਦਿਆਂ ਦੇ ਨਾਲ ਭੁਲੇਖਾ ਪਾ ਦਿੰਦੇ ਆ। ਉਹ ਭੁਲੇਖਾ ਪੈਣਾ ਨਹੀਂ ਇਸ ਵਾਰੀ। ਹਾਲਾਂਕਿ ਇਹ ਪਾਬੰਦੀ ਬੇਸ਼ੱਕ 15 ਤੱਕ ਹੈ, 15 ਤੋਂ ਬਾਅਦ ਕੁਝ ਇਹ ਕਿਹਾ ਜਾ ਰਿਹਾ ਕਿ ਰਿਲੈਕਸੇਸ਼ਨ ਮਿਲ ਸਕਦੀ ਹੈ। ਉਹ ਮਿਲਦੀ ਹੈ ਜਾਂ ਨਹੀਂ ਅਜੇ ਕਿਹਾ ਨਹੀਂ ਜਾ ਸਕਦਾ, ਕਿਉਂਕਿ 1,68,000 ਨਵੇਂ ਕੇਸ ਆਏ ਆ ਮੁਲਕ ਭਰ ਦੇ ਵਿੱਚ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ 4593 ਨਵੇਂ ਕੇਸ ਆਏ 24 ਘੰਟਿਆਂ 'ਚ, 9 ਮੌਤਾਂ ਹੋ ਗਈਆਂ। ਨਹੀਂ ਹੋਣੀ ਚਾਹੀਦੀ ਰੈਲੀਆਂ ਦੇ ਉੱਤੇ ਪਰਮਿਸ਼ਨ, ਨਹੀਂ ਮਿਲਣੀ ਚਾਹੀਦੀ ਕਿਸੇ ਵੀ ਹਾਲਤ ਦੇ ਵਿੱਚ, ਕਿਉਂਕਿ ਇਸ ਵਾਰੀ ਜਿਹੜਾ ਲੋਕ ਦੇਖ ਹੀ ਲੈਣ ਇਸ ਮਾਮਲੇ ਦੇ ਉੱਤੇ ਕਿ ਉਹਨਾਂ ਨੂੰ ਰੈਲੀਆਂ ਦੇ ਭੁਲੇਖੇ 'ਚ ਨਾ ਲਿਆਂਦਾ ਜਾਵੇ। ਇਹ ਜਿਹੜੀ ਰਿਪੋਰਟ ਹੈ ਜਿਹੜੀ ਕਿ ਕਿੰਨੇ ਪੈਸੇ ਵਾਲੇ ਜਿਹੜੇ ਜੇਤੂ ਉਮੀਦਵਾਰ ਰਹਿੰਦੇ ਆ, ਪੰਜਾਬ ਇਲੈਕਸ਼ਨ ਵਾਚ ਹੈ, ਇਹ RTI ਐਕਟਿਵਿਸਟ ਨੇ 3 ਜਿਨ੍ਹਾਂ ਨੇ ਇਹ ਸੰਸਥਾ ਬਣਾਈ ਹੋਈ ਹੈ। ਜਸਕੀਰਤ ਸਿੰਘ ਨੇ ਉਹਦੇ ਚ, ਪਰਵਿੰਦਰ ਸਿੰਘ ਕਿਤਨਾ ਨੇ, ਕੁਲਦੀਪ ਸਿੰਘ ਖਹਿਰਾ ਨੇ। ਇਹਨਾਂ ਨੇ ਜਿਹੜੀ ਹੈ ਜੀ ਇਹ ਗੱਲ ਆਖੀ ਆ ਕਿ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕ ਤੇ ਸੰਸਦ ਮੈਂਬਰ ਜਿਹੜੇ ਨੇ, ਜੇ ਉਹਨਾਂ ਦੀ ਜਾਇਦਾਦ ਦਾ ਹਿਸਾਬ ਕਿਤਾਬ ਲਾਇਆ ਜਾਵੇ ਤਾਂ ਉਹ 11 ਕਰੋੜ 42 ਲੱਖ ਰੁਪਏ ਦੀ ਜਾਇਦਾਦ ਦੇ ਮਾਲਕ ਨੇ ਇੱਕ ਜਣਾ। ਔਰ ਜਿਹੜੇ ਇਹ RTI ਐਕਟਿਵਿਸਟ ਨੇ, ਉਹਨਾਂ ਨੇ ਇਹ ਗੱਲ ਵਿਸਥਾਰ ਦੇ ਵਿੱਚ ਦੱਸਦਿਆਂ ਇਹ ਕਿਹਾ ਕਿ 7 ਚੋਣਾਂ ਦੇ ਦੌਰਾਨ ਮੈਦਾਨ ਦੇ ਵਿੱਚ ਨਿਤਰੇ 3547 ਉਮੀਦਵਾਰਾਂ, 413 ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮਿਆਂ ਨੂੰ ਜੇ ਤੁਸੀਂ ਵਾਚ ਕਰਦੇ ਹੋ ਤਾਂ 385 ਉਮੀਦਵਾਰਾਂ ਦੇ ਜੇ ਔਸਤਨ ਤੁਸੀਂ ਉਹਨਾਂ ਦੇ ਜਾਇਦਾਦ ਦੇਖਦੇ ਹੋ ਤਾਂ 6 ਕਰੋੜ 62 ਲੱਖ ਰੁਪਏ ਤੱਕ ਦੇ ਆ, ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਹੈ। ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਹੈ ਉਹਨਾਂ ਦੀ ਜਾਇਦਾਦ ਆਮ ਉਮੀਦਵਾਰਾਂ ਦੇ ਮੁਕਾਬਲੇ 7.27 ਕਰੋੜ ਰੁਪਏ ਤੱਕ ਹੈ। 7 ਕਰੋੜ ਤੇ 27 ਲੱਖ ਰੁਪਏ ਤੱਕ। 2004 ਤੋਂ ਲੈ ਕੇ 19 ਤੱਕ ਕਾਂਗਰਸ ਪਾਰਟੀ ਦੇ ਵੱਲੋਂ ਜਿਨ੍ਹਾਂ ਉਮੀਦਵਾਰਾਂ ਨੂੰ ਚੋਣ ਲੜਾਈ ਗਈ, ਉਹਨਾਂ ਦੇ ਵਿੱਚ 14% ਅਪਰਾਧਿਕ ਪਿਛੋਕੜ ਵਾਲੇ ਆ। ਸ਼੍ਰੋਮਣੀ ਅਕਾਲੀ ਦਲ ਦੇ 22% ਉਮੀਦਵਾਰਾਂ ਦੇ ਖਿਲਾਫ ਮਾਮਲੇ ਦਰਜ ਸੀਗੇ। 83% ਦੇ ਨਾਲ ਭਾਜਪਾ ਉਮੀਦਵਾਰਾਂ ਦੀ ਗਿਣਤੀ ਸਭ ਤੋਂ ਵੱਧ ਸੀ। ਪੰਜਾਬ ਦੀ ਸੱਤਾ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਦਾਖਲ ਹੋਈ ਆਮ ਆਦਮੀ ਪਾਰਟੀ ਦੇ ਵੀ 11% ਉਮੀਦਵਾਰਾਂ ਦੇ ਖਿਲਾਫ ਫੌਜਦਾਰੀ ਦੇ ਕੇਸ ਦਰਜ ਸੀਗੇ। ਲੋਕ ਇਨਸਾਫ ਪਾਰਟੀ ਦੇ 45% ਦੇ ਜਿਹੜੇ ਦੀ ਔਰ ਆਜ਼ਾਦ ਉਮੀਦਵਾਰਾਂ ਦੇ ਵਿੱਚੋਂ 9% ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਖਿਲਾਫ ਅਦਾਲਤਾਂ ਦੇ ਵਿੱਚ ਮਾਮਲੇ ਵਿਚਾਰ ਅਧੀਨ ਸੀਗੇ। ਔਰ ਜਿਹੜੇ ਸੰਗੀਨ ਅਪਰਾਧਿਕ ਮਾਮਲੇ ਜਿਨ੍ਹਾਂ ਦੇ ਉੱਤੇ ਸ਼ਾਮਲ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਅਕਾਲੀ ਦਲ ਬਾਦਲ ਹੈ। ਔਰ ਪੰਜਾਬ ਦੀਆਂ ਵਿਧਾਨ ਸਭਾ ਤੇ ਸੰਸਦੀ ਚੋਣਾਂ ਦੇ ਦੌਰਾਨ ਜਿਹੜੇ ਉਮੀਦਵਾਰ ਸੀ, ਜੇ ਉਹਨਾਂ ਦੀ ਅਮੀਰੀ ਵੇਖਣੀ ਹੋਵੇ ਤਾਂ ਭਾਜਪਾ ਮੋਹਰੀ ਹੈ। ਭਾਜਪਾ ਦੇ ਉਮੀਦਵਾਰਾਂ ਦੀ ਜਾਇਦਾਦ ਜਿਹੜੀ ਐਵਰੇਜ ਹੈ ਉਹ 17 ਕਰੋੜ 82 ਲੱਖ ਰੁਪਏ ਤੱਕ ਦੀ ਹੈ ਇੱਕ ਦੀ।
ਔਰ ਕਾਂਗਰਸ ਨੂੰ ਦੂਜਾ ਨੰਬਰ ਹੈ, ਜਿਹਦੇ ਵਿੱਚ 10 ਕਰੋੜ 86 ਲੱਖ ਰੁਪਏ ਔਸਤਨ ਇੱਕ ਦੀ ਹੈ। ਅਕਾਲੀ ਦਲ ਬਾਦਲ ਇਸ ਮਾਮਲੇ 'ਚ ਤੀਜੀ ਥਾਵੇਂ ਹੈ। ਇਹਦਾ ਉਮੀਦਵਾਰ ਜਿਹੜਾ ਇੱਕ ਹੈ ਉਹ 9 ਕਰੋੜ 33 ਲੱਖ ਰੁਪਏ ਦੇ ਅਸਾਸਿਆਂ ਦਾ ਮਾਲਕ ਹੈ। ਪੰਜਾਬ ਦੇ ਕਈ ਸਿਆਸਤਦਾਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਖਿਲਾਫ ਔਰਤਾਂ ਦੇ ਜਿਹੜਾ ਜਿਸਮਾਨੀ ਸ਼ੋਸ਼ਣ ਦੇ ਮਾਮਲੇ, ਇਰਾਦਾ ਕਤਲ ਤੇ ਕਈ ਹੋਰ ਸੰਗੀਨ ਮਾਮਲੇ ਦਰਜ ਨੇ। ਗੈਰ ਸਰਕਾਰੀ ਸੰਸਥਾਵਾਂ ਦੇ ਵੱਲੋਂ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਚੋਣ ਕਰਨ ਦੇ ਉੱਤੇ ਜ਼ੋਰ ਤਾਂ ਦਿੱਤਾ ਜਾਂਦਾ, ਪਰ ਵੱਡਾ ਸਵਾਲ ਇਹ ਹੈ ਕਿ ਬਿਨਾਂ ਪੈਸੇ ਤੋਂ ਚੋਣ ਲੜਨੀ ਬੜੀ ਔਖੀ ਹੋ ਗਈ, ਬਹੁਤ ਮਹਿੰਗੀ ਹੋ ਗਈ। ਇਸ ਕਰਕੇ ਇਹਦੇ ਵਿੱਚ ਆਮ ਬੰਦਾ ਆਉਂਦਾ ਨਹੀਂ। ਜੇ ਕੋਈ ਆਉਂਦਾ ਤੇ ਉਦੋਂ ਬਾਅਦ ਉਹ ਅਮੀਰ ਹੋ ਜਾਂਦਾ। ਇਸੇ ਕਰਕੇ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਜਿਹੜੀ ਚੇਂਜਸ ਵੱਲ ਨੂੰ ਦੇਖ ਰਹੇ ਆ ਬਹੁਤੇ ਲੋਕ, ਉਹ ਇਸ ਕਰਕੇ ਪੂਰੀ ਨਹੀਂ ਹੋ ਰਹੀ ਕਿ ਆਮ ਬੰਦੇ ਦਾ ਉਹਦੇ ਵਿੱਚ ਫਿੱਟ ਹੋ ਸਕਣਾ ਹੀ ਔਖਾ। ਜਦੋਂ ਏਡੇ ਏਡੇ ਸੰਗੀਨ ਅਪਰਾਧਾਂ ਵਾਲੇ ਲੋਕ ਤੁਰੇ ਫਿਰਦੇ ਆ, ਇੰਨੀਆਂ ਇੰਨੀਆਂ ਜਾਇਦਾਦਾਂ ਵਾਲੇ ਤੁਰੇ ਫਿਰਦੇ ਆ, ਤੇ ਉਹਦੇ ਵਿੱਚ ਮਾਤੜ ਬੰਦੇ ਨੂੰ ਕੌਣ ਪੁੱਛੂ? ਜੀ ਬਿਲਕੁਲ, ਵਾਕਈ ਬਹੁਤ ਅਮੀਰ ਆ। ਤੇ ਅੱਗੇ ਮਾਨਸਾ ਦੇ ਵਿੱਚ ਗੱਲ ਕਰਦੇ ਆ, ਕਾਂਗਰਸੀਆਂ ਦਾ ਆਪਸੀ ਖਿਲਾਰਾ ਹੋਰ ਵੱਧ ਗਿਆ। ਦੇਖੋ, ਕਾਂਗਰਸ ਨੇ ਜਿਹੜੇ ਦੋ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇ ਲੋਕ ਲਿਆਂਦੇ ਜਿਹੜੇ ਨੇਮ ਫੇਮ ਦੇ ਨਾਲ ਜੀਣ ਵਾਲੇ ਲੋਕ ਨੇ। ਜੇ ਮੋਗੇ ਤੋਂ ਸੋਨੂ ਸੂਦ ਦੀ ਜਿਹੜੀ ਭੈਣ ਆ ਉਹਨੂੰ ਲਿਆਂਦਾ, ਇਸ ਕਰਕੇ ਲਿਆਂਦਾ ਕਿ ਸੋਨੂ ਸੂਦ ਨੂੰ ਉਹ ਪੰਜਾਬ ਪੱਧਰ ਦੇ ਉੱਤੇ ਕਾਂਗਰਸ ਵਰਤੂਗੀ ਚੋਣ ਪ੍ਰਚਾਰ ਦੇ ਵਾਸਤੇ। ਦੂਜਾ, ਇਹਨਾਂ ਨੇ ਬੜਾ ਇੱਕ ਵੱਡਾ ਸਮਾਗਮ ਕਰਕੇ ਸਿੱਧੂ ਮੂਸੇਵਾਲੇ ਨੂੰ ਲਿਆਂਦਾ ਇੱਥੇ ਮਾਨਸਾ ਤੋਂ। ਸਿੱਧੂ ਮੂਸੇਵਾਲੇ ਦਾ ਨਾਲ ਦੀ ਨਾਲ ਵਿਰੋਧ ਹੋਣਾ ਸ਼ੁਰੂ ਹੋ ਗਿਆ ਮਾਨਸਾ ਦੇ ਵਿੱਚ ਹੀ, ਕਿਸੇ ਹੋਰ ਨੇ ਨਹੀਂ ਕੀਤਾ। ਕਾਂਗਰਸੀ ਇੱਕ ਪਰਿਵਾਰ ਹੈ ਜਿਨ੍ਹਾਂ ਨੇ ਇਹ ਚੁਸ਼ਪਿੰਦਰ ਬੀਰ ਚਹਿਲ ਉਹਦੇ ਧੜੇ ਨੇ ਕਰਨਾ ਸ਼ੁਰੂ ਕੀਤਾ। ਹੁਣ ਦੇਖਿਆ ਜਾਵੇ ਤਾਂ ਸਿੱਧੂ ਮੂਸੇਵਾਲੇ ਨੂੰ ਛੋਟੀ ਉਮਰ ਦੇ ਵਿੱਚ ਫੇਮ ਨੇਮ ਜ਼ਿਆਦਾ ਮਿਲ ਗਿਆ। ਜੇ ਤੁਸੀਂ ਉਹਨਾਂ ਕਿਤੇ ਗੱਲ ਕਰੋ ਜਾਂ ਉਹਦੇ ਤੁਸੀਂ ਦੇਖੋ ਤੇ ਸਿਰ ਬਹੁਤ ਖਰਾਬ ਹੈ, ਬਹੁਤ ਉੱਚੀ ਜਿਹੜੀ ਉਹ ਗੱਲ ਕਰਦਾ ਹੈ, ਕਿਉਂਕਿ ਇੰਨਾ ਪੈਸਾ ਆ ਜਾਣਾ, ਇੰਨੀ ਪ੍ਰਸਿੱਧੀ ਆ ਜਾਣੀ, ਇਹ ਹਰੇਕ ਬੰਦੇ ਦੇ ਵੱਸ ਦਾ ਨਹੀਂ ਹੁੰਦਾ ਕਿ ਉਹ ਉਹਨੂੰ ਪਚਾ ਲਵੇ। ਇਸੇ ਕਰਕੇ ਇਹ ਇਦਾਂ ਦੀਆਂ ਪ੍ਰਸਿੱਧੀਆਂ ਹੀ ਸੀਗੀਆਂ ਜਿਹਦੇ ਕਰਕੇ ਕਰਫਿਊ ਤੋੜ ਕੇ ਵੀ ਜਿਹੜਾ ਉਹ ਫਾਇਰਿੰਗ ਕਰਨ ਚਲੇ ਗਿਆ। AK-47 ਦੇ ਨਾਲ ਵੀ ਫਾਇਰਿੰਗ ਕਰ ਲਈ। ਫਿਰ ਮਾਮਲੇ ਦਰਜ ਹੋ ਗਏ ਤੇ ਉਹਨਾਂ ਨੂੰ ਦੱਬਣ ਦੇ ਵਾਸਤੇ ਕਾਂਗਰਸ ਦਾ ਸਹਾਰਾ ਲੈਣਾ ਪੈ ਗਿਆ, ਕਾਂਗਰਸ ਪਾਰਟੀ ਚਲੇ ਗਏ। ਹੁਣ ਜਦੋਂ ਉੱਥੋਂ ਕਾਂਗਰਸੀ ਜਿਹੜੇ ਸੀ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਸੀਟ ਤਾਂ ਉਹਨਾਂ ਦੀ ਬਣਦੀ ਆ। ਚੁਸ਼ਪਿੰਦਰ ਬੀਰ ਚਹਿਲ ਦਾ ਇਹ ਕਹਿਣਾ ਕਿ ਉਹ ਤਾਂ ਦੇਰ ਤੋਂ ਮਿਹਨਤ ਕਰਦੇ ਆ, ਕਈ ਸਾਲਾਂ ਤੋਂ ਮਿਹਨਤ ਕਰਦੇ ਆ। ਉੱਥੇ ਇਹਨੇ ਜਿਹੜੇ ਪ੍ਰਚਾਰ ਇੱਕ ਕਿਸਮ ਦੇ ਨਾਲ ਸ਼ੁਰੂ ਕਰਤਾ ਵੀ ਮਾਨਸਾ ਤੋਂ ਚੋਣ ਲੜਨੀ। ਇਹ ਵੀ ਕਹਿ ਦਿੱਤਾ ਪਿਛਲੇ ਦਿਨੀ ਵੀ ਨਹੀਂ ਦਊਗੀ ਪਾਰਟੀ ਤੇ ਮੈਂ ਆਜ਼ਾਦ ਖੜਾ ਹੋਊਂਗਾ। ਇਹ ਕੀਤਾ। ਇੱਕ ਦੂਜਾ ਕੰਮ ਇਹਨਾਂ ਇਹ ਕਿ ਜਿਹੜਾ ਸੋਸ਼ਲ ਮੀਡੀਆ, ਕਿਉਂਕਿ ਇਹਦੇ ਫੈਨ ਕਲੱਬ ਹੈਗੇ ਆ, ਔਰ ਦੂਜੀ ਗੱਲ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਸਿੰਗਰ ਵਗੈਰਾ ਜਾਂ ਦੂਜੇ ਦੇ ਉਹ ਫੈਨ ਕਲੱਬ ਤਾਂ ਫੈਨ ਪੇਜ ਜਿਹੜੇ ਨੇ ਉਹ ਨਾਂ ਦੇ ਹੀ ਹੁੰਦੇ ਆ, ਆਪ ਹੀ ਚਲਾਉਂਦੇ ਨੇ ਸਾਰੇ, ਕਿਉਂਕਿ ਇਹ ਭੁਲੇਖਾ ਲੋਕਾਂ ਦੇ ਮਨਾਂ ਦੇ ਵਿੱਚ। ਇੱਕ ਸਿੰਗਰ ਜਿਹੜਾ ਉਹ ਬੱਬੂ ਮਾਨ ਹੈ, ਜੇ ਉਹਦੇ ਵੀ ਤੁਸੀਂ ਕੋਈ ਬੰਦਾ ਉਹਦੇ ਖਿਲਾਫ ਲਿਖੇ ਤੇ ਉਹਦੇ ਜਿਹੜੇ ਉਹ ਫੈਨ ਕਲੱਬ ਪੇਜ ਨੇ, ਫੈਨ ਪੇਜ ਨੇ, ਉਹ ਲੋਕਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ। ਉਹੀ ਕੁਛ ਇਹਨੇ ਫੜਿਆ ਹੋਇਆ ਜੀ ਹੁਣ। ਔਰ ਜਿਹੜਾ ਚੁਸ਼ਪਿੰਦਰ ਚਹਿਲ ਆ ਉਹਨੇ ਇਹ ਦੋਸ਼ ਲਾਇਆ ਕਿ ਉਹਨੂੰ ਤੇ ਉਹਦੇ ਪਰਿਵਾਰ ਨੂੰ ਗਾਲਾਂ ਕਢਾਈਆਂ ਜਾ ਰਹੀਆਂ ਨੇ ਇਹ ਸੋਸ਼ਲ ਮੀਡੀਆ ਦੇ ਰਾਹੀਂ, ਜਿਹੜੇ ਇਹਦੇ ਫੈਨ ਪੇਜ ਬਣੇ ਹੋਏ ਆ ਉਹਨਾਂ ਤੋਂ। ਔਰ ਇਹ ਕਿਹਾ ਜਾ ਰਿਹਾ ਕਿ ਚੁਸ਼ਪਿੰਦਰ ਬੀਰ ਚਹਿਲ ਚਿੱਟਾ ਵੇਚਦਾ ਜਾਂ ਚਿੱਟਾ ਵੇਚਣ ਵਾਲਾ ਤੇ ਚਿੱਟਾ ਲਾਉਂਦਾ। ਇਹ ਇੱਥੋਂ ਤੱਕ ਵੀ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਉਹਨੇ ਇਹ ਗੱਲ ਕਹੀ ਆ ਕਿ ਉਹ ਸਹੁੰ ਦੇਣ ਨੂੰ ਤਿਆਰ ਆ ਕਿਤੇ ਵੀ ਜਗ੍ਹਾ ਦੇ ਉੱਤੇ ਜਾ ਕੇ। ਉਹਨੇ SSP ਨੂੰ ਦਰਖਾਸਤ ਦੇ ਕੇ ਮੰਗ ਕੀਤੀ ਆ
ਕਿ ਉਹਨੂੰ ਜਿਹੜਾ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਕੌਣ ਉਹਦੇ ਖਿਲਾਫ ਲਿਖ ਰਿਹਾ, ਲਿਖਵਾ ਰਿਹਾ। ਦੂਜੇ ਪਾਸੇ ਇਹ ਸਿੱਧੂ ਮੂਸੇਵਾਲਾ ਇਹ ਕਹਿੰਦਾ ਕਿ ਉਹਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ, ਹੁਣ ਮੈਨੂੰ ਕੀ ਪਤਾ। ਉਹ ਕਹਿੰਦਾ ਕਿ ਕੌਣ ਲਿਖੀ ਜਾਂਦਾ, ਇਹ ਤਾਂ ਜਿਹੜੇ ਲਿਖ ਰਹੇ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ। ਹਾਲਾਂਕਿ ਫੈਨ ਪੇਜ ਇਹਦੇ ਹੀ ਆ। ਦੂਜੇ ਪਾਸੇ ਜਦੋਂ ਪਾਬੰਦੀ ਲੱਗੀ ਹੋਈ ਆ ਕਿ 5 ਜਣਿਆਂ ਤੋਂ ਵੱਧ ਨਹੀਂ ਤੁਸੀਂ ਚੱਲ ਸਕਦੇ, ਉਹ ਆਪਣੇ ਨਾਲ ਲੈ ਕੇ ਜਿਹੜੇ ਨੌਜਵਾਨ ਕੁਝ ਨੇ ਉਹਨਾਂ ਨੂੰ ਨਾਲ ਚੱਲਦਾ, ਔਰ ਨਾਲ ਇਸ ਤਰੀਕੇ ਨਾਲ ਚੱਲਦਾ ਕਿ ਉਹ ਸਟਾਰ ਹੈ ਤੇ ਉਹ ਜਿਹੜੀਆਂ ਪਾਬੰਦੀਆਂ, ਕਰੋਨਾ ਪਾਬੰਦੀਆਂ ਨੇ, ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕਰ ਰਿਹਾ। ਜਦੋਂ ਉਹਨੂੰ ਇਹ ਪੁੱਛਿਆ, ਉਹ ਕਹਿੰਦਾ ਜੀ ਮੈਂ ਤਾਂ ਕਿਸੇ ਨੂੰ ਨਾਲ ਲੈ ਕੇ ਨਹੀਂ ਚੱਲਦਾ, ਮੈਂ ਕੀ ਕਰਾਂ, ਭੀੜਾਂ ਜਿਹੜੀਆਂ ਉਹ ਇਕੱਠੀਆਂ ਹੋ ਜਾਂਦੀਆਂ ਨੇ, ਇਸ ਕਰਕੇ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂਗਾ। ਕਾਂਗਰਸ ਜਿਹੜੀ ਆ ਉਹਨੇ ਇਹ ਨੇਮ ਫੇਮ ਵਾਲੇ ਇਸ ਕਰਕੇ ਲਿਆਂਦੇ ਕਿ ਉਹ ਇਹਨਾਂ ਨੂੰ ਵਰਤ ਸਕੇ ਇੱਕ ਸੀਟ ਦੇਣ ਤੋਂ ਇਲਾਵਾ ਬਾਕੀ ਪੰਜਾਬ ਦੇ ਵਿੱਚ। ਪਰ ਲੱਗਦਾ ਇਉਂ ਆ ਕਿ ਜਿਵੇਂ ਮੋਗੇ ਦੇ ਵਿੱਚ ਕਾਂਗਰਸ ਫਸ ਗਈ, ਇੱਥੇ ਮਾਨਸਾ ਦੇ ਵਿੱਚ ਡੇ ਬਾਈ ਡੇ ਜਿਸ ਤਰੀਕੇ ਦੇ ਨਾਲ ਇਹ ਇੱਕ ਦੂਜੇ ਦੇ ਉੱਤੇ ਇਲਜ਼ਾਮਾਂ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ, ਇਹ ਦੋਨਾਂ ਸੀਟਾਂ ਦੇ ਉੱਤੇ ਹੀ ਫਸ ਜਾਣਾ। ਗਾਂ ਤਾਂ ਇਹਨਾਂ ਨੇ ਕਿਸੇ ਨੂੰ ਜਿਹੜਾ ਦੀ ਉਹ ਕੀ ਵਰਤਣਾ, ਕਿਉਂਕਿ ਇਹ ਆ ਕਿ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਕਿ ਉਹ ਪੰਜਾਬ ਦੇ ਵਿੱਚ ਜਿਸ ਖੱਡ ਦੇ ਵਿੱਚ ਪੰਜਾਬ ਡਿੱਗਿਆ ਪਿਆ, ਉਹਦੇ ਵਿੱਚੋਂ ਕੱਢਣ ਦੇ ਵਿੱਚ ਕਿਵੇਂ ਸਹਾਈ ਹੋ ਸਕਦੇ ਆ, ਜਿਹੜੇ ਸਵਾਏ ਆਪਣੀਆਂ ਫੁਕਰਬਾਜ਼ੀਆਂ ਤੋਂ ਜਾਂ ਫੁਕਰ ਪੁਣੇ ਤੋਂ ਬਾਹਰ ਨਿਕਲ ਹੀ ਨਹੀਂ ਸਕੇ। ਕਿਉਂਕਿ ਜਿਸ ਔਰੇ ਦੇ ਵਿੱਚ ਇਹ ਲੋਕ ਜਿਉਂਦੇ ਆ, ਜਿਹੜਾ ਉਹਨਾਂ ਨੇ ਆਪਣਾ ਸਿਰਜਿਆ ਹੋਇਆ ਔਰਾ, ਉਹਦੇ ਤੋਂ ਬਾਹਰ ਇਹ ਲੋਕ ਸੋਚ ਹੀ ਨਹੀਂ ਸਕਦੇ ਕਿ ਇੱਕ ਦੁਨੀਆ ਹੋਰ ਵੀ ਹੈਗੀ ਹੈ। ਪੰਜਾਬ ਸਿੰਘ ਦਾ ਕੋਈ ਫਿਕਰ ਨਹੀਂ ਕਰਦਾ ਜੀ। ਤੇ ਅੱਗੇ ਪਟਿਆਲੇ ਦੇ ਵਿੱਚ ਚੱਲਦੇ ਆ, ਉੱਥੇ ਕਾਂਗਰਸੀ ਮੰਤਰੀ ਦੇ ਨੇੜਲੇ ਦਾ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੇਖੋ, ਇਹ ਬੜੀ ਬਦਕਿਸਮਤੀ ਵਾਲੀ ਗੱਲ ਆ ਕਿ ਜਦੋਂ ਚਾਹੇ ਸਰਪੰਚੀ ਦੀਆਂ ਚੋਣਾਂ ਹੋਣ ਤੇ ਚਾਹੇ ਲੋਕ ਸਭਾ ਦੀਆਂ ਤੇ ਚਾਹੇ ਵਿਧਾਨ ਸਭਾ ਦੀਆਂ, ਇਹ ਸਾਰਾ ਸਿਲਸਿਲਾ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਂਦਾ। ਉਸੇ ਕਿਸਮ ਦਾ ਇਹ ਸ਼ੁਰੂ ਹੋਇਆ। ਪਟਿਆਲੇ ਦੇ ਨੇੜੇ ਪੈਂਦਾ ਸਿਉਣਾ, ਉੱਥੋਂ ਦਾ ਸਾਬਕਾ ਸਰਪੰਚ ਸੀਗਾ ਤਾਰਾ ਦੱਤ, ਔਰ ਇਹਦੀ ਬਿਲਕੁਲ ਨੇੜੇ ਤੋਂ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਕਿਹਾ ਤਾਂ ਇਹ ਜਾ ਰਿਹਾ ਕਿ ਉਹਨੂੰ ਹਸਪੀਟਲ ਲੈ ਗਏ, ਉੱਥੇ ਇਲਾਜ ਦੇ ਦੌਰਾਨ ਮੌਤ ਹੋਈ, ਪਰ ਦੱਸਣ ਵਾਲੇ ਦੱਸਦੇ ਆ ਕਿ ਗੋਲੀਆਂ ਇੰਨੀਆਂ ਕੁ ਮਾਰੀਆਂ ਗਈਆਂ ਕਿ ਉਹਦੀ ਮੌਤ ਉੱਥੇ ਹੀ ਹੋ ਗਈ, ਉਸ ਜਗ੍ਹਾ ਦੇ ਉੱਤੇ। ਔਰ ਤਾਰਾ ਦੱਤ ਜਿਹੜਾ ਕੈਬਨਿਟ ਮੰਤਰੀ ਪੰਜਾਬ ਦੇ ਬ੍ਰਹਮਿੰਦਰਾ, ਉਹਦਾ ਖਾਸਮ ਖਾਸ ਸੀਗਾ। ਉਹਦੇ ਕਿਹੋ ਜਿਹੇ ਕਾਰੋਬਾਰ ਉਹ ਦੇਖਦਾ ਸੀਗਾ, ਉਹਦੇ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਉਹ ਚੱਲੀ ਜਾਂਦੀਆਂ ਨੇ। ਇਹ ਜਿਹੜਾ ਤਾਰਾ ਦੱਤ ਹੈ, ਇਹ ਕਈ ਲੜਾਈ ਝਗੜਿਆਂ ਦੇ ਵਿੱਚ ਇਹਦਾ ਨਾਮ ਸ਼ਾਮਲ ਰਿਹਾ। ਜਿਸ ਟਾਈਪ ਦੇ ਸਿਆਸਤਦਾਨ ਆਪਣੇ ਨਾਲ ਲੋਕ ਰੱਖਦੇ ਆ, ਉਸ ਟਾਈਪ ਦਾ ਸੀਗਾ ਉਹ। ਕੋਈ ਪ੍ਰਾਪਰਟੀ ਬਣਾ ਰਿਹਾ ਸੀਗਾ ਨਵੀਂ, ਜਿਹੜੀ ਉਹਦੀ ਬਿਲਡਿੰਗ ਦੇ ਕੋਲੇ ਸੀਗਾ, ਜਿੱਥੇ ਕਿ ਉਹਨੂੰ ਇਹ ਗੋਲੀਆਂ ਮਾਰੀਆਂ ਗਈਆਂ। ਕੁਝ ਸਮਾਂ ਪਹਿਲਾਂ, ਥੋੜੇ ਮਹੀਨੇ ਪਹਿਲਾਂ, ਇੱਕ ਕਤਲ ਹੋਇਆ ਸੀਗਾ ਜਿਹੜਾ, ਔਰ ਇਸੇ ਖੇਤਰ ਦਾ ਉਹ ਸ਼ਮਸ਼ੇਰ ਸਿੰਘ ਨਾਂ ਦਾ ਨੌਜਵਾਨ ਸੀਗਾ ਜਿਹਦਾ ਕਤਲ ਹੋਇਆ। ਤੇ ਉਸ ਕਤਲ ਦੇ ਮਾਮਲੇ ਦੇ ਵਿੱਚ ਤਾਰਾ ਦੱਤ ਦਾ ਨਾਮ ਆਇਆ ਸੀਗਾ, ਕਿਉਂਕਿ ਤਾਰਾ ਦੱਤ ਜਿਹੜਾ ਕੈਬਨਿਟ ਮੰਤਰੀ ਆ, ਉਹਦਾ ਬਹੁਤ ਨੇੜਲਾ ਸੀ, ਉਹਦੇ ਲਈ ਪੁੱਠੇ ਸਿੱਧੇ ਕੰਮ ਕਰਦਾ। ਤੇ ਉਹ ਪੁਲਿਸ ਨੂੰ ਕਹਿ ਕੇ ਉਹਦਾ ਨਾਮ ਉਸ ਪਰਚੇ ਦੇ ਵਿੱਚੋਂ ਨਿਕਲ ਗਿਆ ਸੀਗਾ, ਔਰ ਪੁਲਿਸ ਨੇ ਇਨਕੁਆਇਰੀ ਕਰਕੇ ਉਹਨੂੰ ਬੇਗੁਨਾਹ ਕਰਾਰ ਦੇ ਦਿੱਤਾ ਸੀਗਾ। ਹੁਣ ਜਿਹੜਾ ਇਹ ਕਿਹਾ ਜਾ ਰਿਹਾ ਕਿ ਜਿਹੜਾ ਦੂਜਾ ਗਰੁੱਪ ਜਿਨ੍ਹਾਂ ਦਾ ਇਹ ਬੰਦਾ ਮਰਿਆ ਸੀ, ਸ਼ਾਇਦ ਉਸ ਗਰੁੱਪ ਨੇ ਇਸ ਤਾਰਾ ਦੱਤ ਦਾ ਕਤਲ ਕੀਤਾ। ਇਹਦੇ ਵਿੱਚ ਇੱਥੇ ਪਟਿਆਲੇ ਦੇ ਨਾਲ ਲੱਗਵਾ ਏਰੀਆ ਹੈਗਾ ਬਾਰਨ, ਉੱਥੋਂ ਦਾ ਇੱਕ ਗੈਂਗਸਟਰ ਹੈ SK ਖਰੋੜ, ਉਹਦਾ ਨਾਮ ਸਿੱਧਮ ਸਿੱਧਾ ਇਸ ਮਾਮਲੇ ਦੇ ਵਿੱਚ ਬੋਲ ਰਿਹਾ। ਉਹਦਾ ਤੇ ਉਹਦੇ ਸਾਥੀ ਜਿਹੜੇ ਨੇ 3, ਉਹਨਾਂ ਦੇ ਖਿਲਾਫ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ। ਤੇ
ਹੋ ਸਕਦਾ ਸੁਣਨ ਵਾਲਿਆਂ ਨੂੰ ਇਹ ਹੈਰਾਨਗੀ ਨਾ ਹੋਵੇ ਸੁਣ ਕੇ ਕਿ ਜਿਹੜੇ ਇਹ ਨੇ ਜਿਨ੍ਹਾਂ ਦਾ ਨਾਮ ਬੋਲਿਆ, ਉਹਨਾਂ ਨੂੰ ਕਾਂਗਰਸ ਦਾ ਇੱਕ ਵੱਡਾ ਹੋਰ ਧੜਾ ਪਟਿਆਲੇ ਦੇ ਨਾਲ ਸੰਬੰਧਿਤ ਉਹ ਉਹਨਾਂ ਦੀ ਪਿੱਠ ਦੇ ਉੱਤੇ ਆ। ਔਰ ਜਦੋਂ ਤਾਰਾ ਦੱਤ ਇੱਕ ਕਤਲ ਦੇ ਮਾਮਲੇ ਦੇ ਵਿੱਚ ਆਉਂਦਾ ਹੈ ਤੇ ਉਹਨੂੰ ਉੱਥੋਂ ਕੱਢ ਲਿਆ ਜਾਂਦਾ ਤੇ ਦੂਜਿਆਂ ਨੂੰ ਹੁਣ ਕਢਾਉਣ ਦੇ ਵਾਸਤੇ ਦੂਜਾ ਧੜਾ ਖੜਾ ਹੋ ਜਾਊਗਾ ਤੇ ਉਹ ਇਸ ਤਰ੍ਹਾਂ ਦੀ ਇਨਕੁਆਇਰੀ ਕੋਈ ਮਾਰਕ ਕਰਵਾਊਗਾ ਤੇ ਉਹ ਉਹਦੇ ਵਿੱਚੋਂ ਕੱਢ ਲੂਗਾ। ਇਹ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮੂਹਰੇ ਕਰ ਕਰਕੇ ਸਦਾ ਹੀ ਰਾਜਨੀਤਿਕ ਲੋਕ ਵਰਤਦੇ ਆਏ ਆ। ਮਰਦੇ ਉਹ ਆਮ ਘਰਾਂ ਦੇ ਪੁੱਤ ਨੇ, ਕਦੇ ਕਿਸੇ ਸਿਆਸਤਦਾਨ ਨੂੰ ਕੁਝ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਅਜਿਹੇ ਲੋਕਾਂ ਨੂੰ ਵਰਤਣ ਦੇ ਵਾਸਤੇ ਹੀ ਤਾਂ ਰੱਖਿਆ ਹੋਇਆ। ਬਿਲਕੁਲ ਜੀ, ਬਿਲਕੁਲ। ਅਖੀਰ ਦੇ ਵਿੱਚ ਵਜ਼ੀਫਾ ਘੁਟਾਲੇ ਦੀ ਗੱਲ ਕਰਦੇ, ਬਹੁਤ ਵੱਡਾ ਘੁਟਾਲਾ ਸੀਗਾ ਇਸ ਨੂੰ, ਤੇ ਅੰਦਰ ਖਾਤੇ ਕਲੀਨ ਕਰ ਗਈ ਕਾਂਗਰਸ ਸਰਕਾਰ। ਤੁਸੀਂ ਹੈਰਾਨ ਹੋਵੋਗੇ ਜੀ, ਕਾਂਗਰਸ ਸਰਕਾਰ ਨੇ ਚੁੱਪ ਚਪੀਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜਿਹੜਾ ਵਜ਼ੀਫਾ ਘੁਟਾਲਾ ਕਰਨ ਵਾਲੇ ਦਰਜਨਾਂ ਵਿਦਿਅਕ ਅਦਾਰੇ ਬਖਸ਼ ਦਿੱਤੇ ਹੈ ਤੇ ਹੁਣ ਜਿਨ੍ਹਾਂ ਤੇ ਹੁਣ ਪੁਲਿਸ ਕੇਸ ਦਰਜ ਨਹੀਂ ਹੋਊਗਾ। 1 ਜਨਵਰੀ ਨੂੰ ਕੈਬਨਿਟ ਮੀਟਿੰਗ ਦੇ ਵਿੱਚ ਇਹਨਾਂ ਵਿਦਿਅਕ ਅਦਾਰਿਆਂ ਨੂੰ ਪੁਲਿਸ ਕਾਰਵਾਈ ਤੋਂ ਛੋਟ ਦਿੱਤੀ ਗਈ, ਜਿਨ੍ਹਾਂ ਤੋਂ ਸਰਕਾਰ ਨੇ 9% ਪੀਨਲ ਵਿਆਜ ਸਣੇ ਰਿਕਵਰੀ ਵਸੂਲ ਕਰ ਲਈ ਹੈ। ਔਰ ਇਸ ਮਾਮਲੇ ਨੂੰ ਇੰਨਾ ਗੁਪਤ ਰੱਖਿਆ ਗਿਆ ਕਿ ਕਿਸੇ ਨੂੰ ਭਿਣਕ ਤੱਕ ਨਹੀਂ ਬਾਹਰ ਨਿਕਲਣ ਦਿੱਤੀ। ਔਰ ਇਸ ਬਾਰੇ ਮਹਿਕਮੇ ਦੇ ਵੱਲੋਂ ਕੋਈ ਏਜੰਡਾ ਨਹੀਂ ਸੀ ਭੇਜਿਆ ਗਿਆ, ਫਿਰ ਵੀ ਆਪਣੇ ਪੱਧਰ ਤੇ ਕੈਬਨਿਟ ਨੇ ਫੈਸਲਾ ਲੈ ਲਿਆ। ਪੰਜਾਬ ਕੈਬਨਿਟ ਨੇ 31 ਮਈ 18 ਨੂੰ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਦੇ ਬਾਰੇ ਫੈਸਲਾ ਕੀਤਾ ਸੀਗਾ, ਜਿਨ੍ਹਾਂ ਅਦਾਰਿਆਂ ਦੇ ਵੱਲ 50 ਲੱਖ ਤੋਂ ਵੱਧ ਦੀ ਇਤਰਾਜ਼ ਯੋਗ ਰਾਸ਼ੀ ਕੱਢੀ ਗਈ ਆ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪੰਜਾਬ ਸਰਕਾਰ ਦੇ ਵੱਲੋਂ 50 ਲੱਖ ਤੋਂ ਵੱਧ ਰਾਸ਼ੀ ਵਾਲੇ 70 ਅਦਾਰਿਆਂ ਦੀ ਸ਼ਨਾਖਤ ਕੀਤੀ ਗਈ, ਜਿਨ੍ਹਾਂ ਵੱਲ ਸਪੈਸ਼ਲ ਆਡਿਟ ਦੇ ਦੌਰਾਨ 101 ਕਰੋੜ ਤੇ 51 ਲੱਖ ਰੁਪਏ ਦੀ ਰਾਸ਼ੀ ਬਕਾਇਆ ਪਾਈ ਗਈ ਸੀ। ਔਰ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਮੁੜ ਕੇ ਰਿਵਿਊ ਕਰਨ ਦੇ ਬਾਅਦ ਇਹ ਰਾਸ਼ੀ ਘਟਾ ਕੇ 56 ਕਰੋੜ 64 ਲੱਖ ਰੁਪਈਆ ਬਕਾਇਆ ਰਹਿ ਗਈ ਸੀਗੀ। ਵਜ਼ੀਫਾ ਰਾਸ਼ੀ ਦੇ ਵਿੱਚ ਗੜਬੜ ਕਰਨ ਵਾਲੇ 70 ਵਿਦਿਅਕ ਅਦਾਰਿਆਂ ਦੇ ਵਿੱਚੋਂ 34 ਅਦਾਰਿਆਂ ਨੇ ਸਣੇ ਵਿਆਜ ਇਹ ਰਾਸ਼ੀ ਸਰਕਾਰ ਨੂੰ ਵਾਪਸ ਮੋੜਤੀ, ਜਦੋਂ ਕਿ 25 ਕਰੋੜ 23 ਲੱਖ ਰੁਪਏ ਦੀ ਰਾਸ਼ੀ ਅਜੇ ਬਕਾਇਆ। ਪ੍ਰਾਈਵੇਟ ਅਦਾਰਿਆਂ ਦੇ ਦਬਾਅ ਤੋਂ ਬਾਅਦ ਸਰਕਾਰ ਨੇ ਇਹਨਾਂ ਅਦਾਰਿਆਂ ਨੂੰ ਪੁਲਿਸ ਕੇਸ ਤੋਂ ਮੁਕਤ ਕਰਤਾ। ਚਰਨਜੀਤ ਸਿੰਘ ਚੰਨੀ ਨੇ ਕੀਤਾ ਮਸਲਾ ਹੱਲ ਔਰ ਇਹਨਾਂ ਅਦਾਰਿਆਂ ਦੇ ਵਿੱਚ ਸ਼ਾਮਲ 2 ਪ੍ਰਾਈਵੇਟ ਯੂਨੀਵਰਸਿਟੀਆਂ ਦੇ ਸਮਾਗਮਾਂ ਦੇ ਵਿੱਚ 2-2 ਵਾਰ ਉਹ ਸ਼ਾਮਲ ਹੋ ਚੁੱਕੇ ਆ, ਜਿੱਥੇ ਜਾ ਕੇ ਉਹ ਸੈਲਫੀਆਂ ਖਿੱਚਦੇ ਸੀ ਨਾ, ਉਹ ਯੂਨੀਵਰਸਿਟੀਜ਼ ਨੇ। ਮੋਹਾਲੀ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਜਿਹੜੀ ਯੂਨੀਵਰਸਿਟੀ ਦੇ ਵੱਲ ਵਜ਼ੀਫਾ ਸਕੀਮ ਦੇ ਸਪੈਸ਼ਲ ਆਡਿਟ ਦੇ ਵਿੱਚ 23 ਕਰੋੜ 43 ਲੱਖ ਰੁਪਏ ਦੀ ਰਾਸ਼ੀ ਨਿਕਲੀ ਸੀ, ਜਿਹੜੀ ਰਿਵਿਊ ਕਰਨ ਤੋਂ ਬਾਅਦ ਘਟ ਕੇ 3 ਕਰੋੜ ਤੇ 8 ਲੱਖ ਰੁਪਏ ਦੀ ਰਹਿ ਗਈ। ਕਿੱਥੇ 20 ਕਰੋੜ ਤੇ 40 ਲੱਖ ਰੁਪਈਆ ਮਨਫੀ ਹੋ ਗਿਆ ਜੀ। ਮਨਫੀ ਕਿਵੇਂ ਹੋ ਗਿਆ, ਇਹ ਬਸ ਸੈਲਫੀ ਸਮਝ ਲੈਣਾ ਉਹ ਕੀ ਸੀ। ਜਲੰਧਰ ਜ਼ਿਲ੍ਹੇ ਦੀ ਜਿਹੜੀ ਨਾਮੀ ਪ੍ਰਾਈਵੇਟ ਯੂਨੀਵਰਸਿਟੀ ਆ, ਹਾਈਵੇ ਦੇ ਉੱਤੇ ਪੈਂਦੀ, ਉਹਦੇ ਵੱਲ ਸਪੈਸ਼ਲ ਆਡਿਟ ਦੇ ਵਿੱਚ 7 ਕਰੋੜ 23 ਲੱਖ ਰੁਪਏ ਦੀ ਰਾਸ਼ੀ ਨਿਕਲੀ ਸੀ। ਰਿਵਿਊ ਕਰਨ ਤੋਂ ਬਾਅਦ 3 ਕਰੋੜ 42 ਲੱਖ ਰੁਪਏ ਦੀ ਰਹਿ ਗਈ। ਬਠਿੰਡਾ ਜ਼ਿਲ੍ਹੇ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵੱਲ 15 ਕਰੋੜ 58 ਲੱਖ ਰੁਪਏ ਦੀ ਰਾਸ਼ੀ ਨਿਕਲੀ ਸੀ, ਬਾਅਦ ਦੇ ਵਿੱਚ ਇਹ 1 ਕਰੋੜ 72 ਲੱਖ ਦੀ ਰਹਿ ਗਈ। ਕਪੂਰਥਲਾ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਦੇ ਵੱਲ 12 ਕਰੋੜ 91 ਲੱਖ ਰੁਪਏ ਦੀ ਰਾਸ਼ੀ ਰਿਵਿਊ ਤੋਂ ਬਾਅਦ 1 ਕਰੋੜ ਤੇ 4 ਲੱਖ ਰੁਪਏ ਦੀ ਰਹਿ ਗਈ। ਔਰ ਜਿੰਨੀਆਂ ਰਹਿ ਗਈਆਂ ਉਹ ਵਾਪਸ ਮੋੜਤੀਆਂ। ਇਹ ਕਹਾਣੀ ਜਿਹੜੀ ਹੈ ਜੀ, ਉਹ ਇਹਨੂੰ ਏਦਾਂ ਸਮਝਣਾ ਵੀ ਤੁਸੀਂ ਮੇਰੇ ਵੱਲ 20 ਕਰੋੜ ਰੁਪਈਆ ਕੱਢ ਦਿੱਤਾ ਤੇ ਮੈਂ ਤੁਹਾਨੂੰ ਇਹ ਕਿਹਾ ਵੀ ਚਲੋ ਬਹਿ ਕੇ ਜਿਹੜਾ ਉਹ ਸਮਝੌਤਾ ਕਰ ਲਓ ਵੀ ਆਹ ਲਓ ਫੜੋ 1 ਕਰੋੜ ਰੁਪਈਆ, ਇਹ ਤੁਸੀਂ ਖਜ਼ਾਨੇ ਜਮ੍ਹਾਂ ਕਰਾ ਦਿਓ, 19 ਕਰੋੜ ਤੇ ਲੀਕ ਮਾਰ ਦਿਓ, ਤੇ ਉਹ ਹੋ ਗਿਆ ਸਮਝੌਤਾ। 19 ਕਰੋੜ ਰੁਪਏ ਦੇ ਵਿੱਚੋਂ ਫਿਰ ਆਪਾਂ ਅੰਦਰ ਖਾਤੇ ਕੀ ਕੀਤਾ ਜੀ, ਬਸ ਉਹਨੂੰ ਸਮਝ ਲਓਗੇ ਤੇ ਕਹਾਣੀ ਜਿਹੜੀ ਉਹ ਸਾਰੀ ਦੀ ਸਾਰੀ ਸਮਝ ਆ ਜਾਊਗੀ। ਇਉਂ ਚੱਲਦੀਆਂ ਨੇ ਜੀ ਸਰਕਾਰਾਂ, ਐਵੇਂ ਨਹੀਂ ਲੋਕ ਗੱਲ ਕਰਦੇ ਜੀ ਵੀ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਇਹ ਤਾਂ ਬਹੁਤ ਵੱਡਾ ਮਸਲਾ ਹੱਲ ਕਰ ਚੱਲਿਆ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।